कर सकते हो नंबर 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੇ ਵਿੱਚ ਦਿੱਤਾ ਭਾਸ਼ਣ, ਅਕਾਲੀਆਂ ਦਾ ਹੰਗਾਮਾ। मिंटू जी। हेलो जी मिंटू जी, आवाज़ आ रही है? हाँ जी, हाँ जी आ रही है जी जी। सो ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਕੈਪਟਨ ਅਮਰਿੰਦਰ ਨੇ ਸਦਨ ਦੇ ਵਿੱਚ ਦਿੱਤਾ ਭਾਸ਼ਣ ਤੇ ਅਕਾਲੀਆਂ ਦੇ ਦੁਆਰਾ ਹੰਗਾਮਾ। जी। देखो, जब तक सैशन चलता उदों तक हंगामा ते नालों नाल ही चलेगा, ये गल तय आ। तां अज जिहड़ा राजपाल का भाषण सीगा उहदे ते बोलना सीगा कैप्टन अमरिंदर सिंह होरां ने। ਜਦੋਂ ਸਪੀਚ ਸ਼ੁਰੂ ਕੀਤੀ ਉਹ 2-3 ਮਿੰਟ ਤਾਂ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਲੈ ਜਾਂਦੇ ਆ। ਉਹ ਪਹਿਲਾਂ ਗੇਅਰ ਪਾਉਂਦੇ ਆ, ਜਿਸ ਤਰ੍ਹਾਂ ਪੁਰਾਣੇ ਟਰੈਕਟਰ ਹੁੰਦੇ ਸੀਗੇ ਨਾ, ਤਾਂ ਜਦੋਂ ਗੇਅਰ ਪਾਇਆ ਜਾਂਦਾ ਸੀ ਕਰ ਕਰ ਕਰਕੇ ਉਹ ਕਿੰਨਾ ਚਿਰ ਤਾਂ ਗੇਅਰ ਹੀ ਨਹੀਂ ਸੀ ਪੈਂਦਾ ਪਹਿਲਾਂ। ਤਾਂ ਇਹ ਭਾਸ਼ਾ ਵਾਲਾ ਗੇਅਰ ਪਾਉਂਦੇ ਆ। ਪਹਿਲਾਂ ਅੰਗਰੇਜ਼ੀ 'ਚ ਕੰਮ ਸ਼ੁਰੂ ਕਰ ਦਿੱਤਾ। ਜਦੋਂ ਅੰਗਰੇਜ਼ੀ 'ਚ ਕੰਮ ਚੁੱਕਿਆ ਤਾਂ ਤੁਹਾਨੂੰ ਪਤਾ ਹੀ ਆ ਫਿਰ ਦੂਜੇ ਜਿਹੜੇ ਹੁੰਦੇ ਆ ਕੁਛ ਪੰਜਾਬ ਪ੍ਰਸਤ, ਉਹ ਰੌਲਾ ਵੀ ਪਾਉਂਦੇ ਆ। ਕੁਲਤਾਰ ਸਿੰਘ ਸੰਧਵਾ ਉਹਦਾ ਰੌਲਾ ਪਾਇਆ। ਉਹਨੇ ਆਖਿਆ ਕਿ ਤੁਸੀਂ ਕਿਹਨੂੰ ਸੁਣਾ ਰਹੇ ਜੀ ਭਾਸ਼ਣ? ਗੱਲ ਵੈਸੇ ਉਹਨਾਂ ਦੀ ਸਹੀ ਹੈ, ਕੋਈ ਡੈਨਮਾਰਕ ਦੀ ਅਸੈਂਬਲੀ 'ਚ ਥੋੜ੍ਹੀ ਨਾ ਬੈਠੇ ਆ। ਤੇ ਕਹਿੰਦੇ ਨਹੀਂ ਜੀ, ਮੈਂ ਤਾਂ ਇੱਦਾਂ ਹੀ ਸੁਣਾਊਂਗਾ, ਮੈਂ ਤਾਂ ਅੰਗਰੇਜ਼ੀ 'ਚ ਹੀ ਕਰੂੰਗਾ। ਸੋ ਇਸ ਤੋਂ ਕੰਮ ਸ਼ੁਰੂ ਹੋਇਆ ਤੇ ਚਲੋ ਚੱਲ ਪਿਆ ਕੰਮ ਕਿ ਸਾਡੀ ਸਰਕਾਰ ਨੇ ਆਹ ਕੀਤਾ, ਵਾਹ ਕੀਤਾ। ਪਰ ਜਿਵੇਂ ਹੀ ਉਹਨਾਂ ਨੇ ਮੋੜਾ ਕੱਟਿਆ, ਮਤਲਬ ਕਿ ਇਹ ਤਾਂ ਤੁਸੀਂ ਮੰਨ ਕੇ ਚੱਲੋ ਨਾ ਕਿ ਜਿਹੜਾ ਵੀ ਕੋਈ ਚੀਫ ਮਿਨਿਸਟਰ ਮੌਕੇ ਦਾ ਬੋਲਦਾ ਹੈ, ਉਹਨੇ ਆਪਣੇ ਹੱਕ ਦੇ ਵਿੱਚ ਜੋ ਵੀ ਅੰਕੜੇ ਆ ਉਹ ਕੋਟ ਕਰਨੇ ਆ, ਉਹ ਬੋਲਣੇ ਆ ਕਿ ਇੱਦਾਂ ਸਾਡੀਆਂ ਆਹ ਪ੍ਰਾਪਤੀਆਂ ਜੀ। ਵੈਸੇ ਇਹਨਾਂ ਦੀਆਂ ਪ੍ਰਾਪਤੀਆਂ ਬੜੀਆਂ ਸ਼ਾਨਦਾਰ ਹੁੰਦੀਆਂ। ਮੈਂ ਇੱਕ ਮਿਸਾਲ ਦਿੰਦਾ ਤੁਹਾਨੂੰ ਕਿ ਜਿੱਦਾਂ ਸੁਖਬੀਰ ਸਿੰਘ ਬਾਦਲ ਸੀ, ਉਹ ਹਰੇਕ ਸਾਲ ਬਾਅਦ ਕਾਗਜ਼ ਫੜ ਕੇ ਹੱਥ 'ਚ ਕਹਿੰਦਾ ਸੀ ਅਸੀਂ ਇੰਨੇ ਬੰਦੇ ਨਸ਼ੇ ਵਾਲੇ ਅੰਦਰ ਕਰ ਦਿੰਦੇ ਆ। ਤਾਂ ਉੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਕਹਿ ਦਿੰਦਾ ਕਿ ਅਸੀਂ ਇੰਨੇ 1000 ਕੇਸ ਰਜਿਸਟਰਡ ਕੀਤੇ ਆ, ਇੰਨੇ ਬੰਦੇ ਫੜ ਲਏ ਆ। ਮਤਲਬ ਕਿ ਇਹ ਬਹਾਦਰੀ ਗਿਣਦੇ। ਜਿਸ ਤਰ੍ਹਾਂ ਕੋਈ ਰੇਪਿਸਟ ਫੜ ਕੇ ਕੋਈ ਆਖੇ ਕਿ ਦੇਖੋ ਜੀ ਅਸੀਂ ਤਾਂ ਸਾਲ ਦੇ ਵਿੱਚ ਇੰਨੇ ਰੇਪਿਸਟ ਫੜੇ ਆ। ਇਹ ਨਹੀਂ ਹੈ ਕਿ ਅਸੀਂ ਰੇਪ ਨਹੀਂ ਹੋਣ ਦਿੱਤੇ, ਇਹ ਪ੍ਰਾਪਤੀ ਦਰਜ ਨਹੀਂ ਕਰਾਉਣਗੇ ਕਦੇ। ਇਹ ਕਹਿੰਦੇ ਕਿ ਅਸੀਂ ਬਲਾਤਕਾਰੀ ਇੰਨੇ ਫੜ ਲਏ ਆ। ਤਾਂ ਉਸੇ ਤਰ੍ਹਾਂ ਇਹ ਆ ਕਿ ਇਹ ਉਹ ਲੋਕ ਆ ਜਿਨ੍ਹਾਂ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜਿਆ ਤੇ ਅੱਜ ਉਸੇ ਹੱਥ ਦੇ ਵਿੱਚ ਕਾਗਜ਼ ਫੜ ਕੇ ਕਹਿੰਦੇ ਕਿ ਚੌਥੇ ਸਾਲ ਦੇ ਵਿੱਚ ਅਸੀਂ ਇੰਨੇ 1000 ਬੰਦਾ ਨਸ਼ੇ ਦੇ ਮਾਮਲੇ 'ਚ ਫੜਿਆ। ਇਹ ਇੱਕ ਹਿੱਸਾ ਹੁੰਦਾ, ਪਤਾ ਨਹੀਂ ਕਿੰਨੇ ਹਿੱਸੇ ਬਾਜ਼ਾਰ ਦੇ ਵਿੱਚ ਅਗਾਂਹ ਨਸ਼ਾ ਲੰਘ ਜਾਂਦਾ ਹੈ। ਸੋ ਇਹ ਆਪਣੇ ਆਪ ਦੇ ਵਿੱਚ ਪ੍ਰਾਪਤੀਆਂ ਦਾ ਚਿੱਠਾ। ਖੈਰ, ਜਿਵੇਂ ਹੀ ਇੱਥੋਂ ਪ੍ਰਾਪਤੀਆਂ ਵਾਲੇ ਮੋੜ ਤੋਂ ਇਹਨਾਂ ਨੇ ਟਰਨ ਲਿਆ, ਨਾਲ ਦੀ ਨਾਲ ਹੀ ਬਖੇੜਾ ਪੈ ਗਿਆ, ਸਿਆਪਾ ਪੈ ਗਿਆ। ਕਿਉਂਕਿ ਜਿਵੇਂ ਹੀ ਇਹਨਾਂ ਨੇ ਕਿਸਾਨੀ ਅੰਦੋਲਨ ਨੂੰ ਛੂਹਿਆ, ਕਿਸਾਨ ਮੁੱਦਿਆਂ ਨੂੰ ਛੂਹਿਆ, ਤਿਵੇਂ ਹੀ ਨਾਲ ਦੀ ਨਾਲ ਇਹਨਾਂ ਨੇ ਜ਼ਿਕਰ ਕਰ ਦਿੱਤਾ ਅਕਾਲੀ ਦਲ ਦਾ। ਵੈਸੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਪਹਿਲਾਂ ਨਰਿੰਦਰ ਤੋਮਰ, ਜੇਪੀ ਦਲਾਲ, ਸੋਮ ਪ੍ਰਕਾਸ਼, ਮਤਲਬ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੁਛ ਲੀਡਰ ਜਿਨ੍ਹਾਂ ਨੇ ਇਸ ਐਜੀਟੇਸ਼ਨ ਦੇ ਖਿਲਾਫ ਬਿਆਨਾਤ ਦਿੱਤੇ ਸੀਗੇ, ਉਹਨਾਂ ਤੇ ਨਿਸ਼ਾਨਾ ਰੱਖਿਆ। ਤਾਂ ਉਹ ਜਦੋਂ ਸੂਈ ਰੱਖੀ, ਉਸ ਤੋਂ ਬਾਅਦ ਫਿਰ ਅਚਾਨਕ ਇਹ ਅਕਾਲੀ ਦਲ ਵੱਲ ਮੁੜ ਆਏ। ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਚਿੱਠੀ ਲਿਖ ਕੇ ਕਿਹਾ ਸੀਗਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ, ਖੇਤੀ ਕਾਨੂੰਨ ਸਹੀ ਹੈ। ਸੋ ਇਹ ਜਦੋਂ ਗੱਲ ਕਹੀ, ਉਸ ਤੋਂ ਬਾਅਦ ਅਗਲੀ ਗੱਲ ਕਹੀ ਇਹਨਾਂ ਨੇ ਕਿ ਆਹ ਦੇਖੋ ਜੀ ਹੁਣ ਬੜੀ ਕਿਸਾਨਾਂ ਦੀ ਵੋਟੜੀ ਬਣੀ ਹੋਈ ਆ। ਹਰਸਿਮਰਤ ਕੌਰ ਬਾਦਲ ਨੂੰ ਕਹਿ ਰਹੇ ਸੀ। ਵੇਖੋ ਇਹ ਸ਼ਬਦ ਵੈਸੇ ਗਲਤ ਆ, ਇਹ ਐਕਸਪੰਜ ਹੋਣਾ ਚਾਹੀਦਾ ਇਹ ਸ਼ਬਦ। ਤਾਂ ਉਹਨਾਂ ਨੇ ਇਹ ਸ਼ਬਦ ਜਦੋਂ ਇਸਤੇਮਾਲ ਕੀਤਾ, ਹੁਣ ਦੇਖੋ ਕਿਸੇ ਦੀ ਭੈਣ ਪ੍ਰਤੀ ਕੋਈ ਬੋਲੂਗਾ ਤਾਂ ਇਸ ਤਰ੍ਹਾਂ ਫਿਰ ਗੁੱਸਾ ਤੇ ਆਉਂਦਾ। ਤਾਂ ਯਕਦਮ ਜਿਵੇਂ ਹੀ ਉਹ ਇਸ ਲਾਈਨ ਤੇ ਆਏ, ਇੱਥੋਂ ਥੋੜਾ ਅੱਗੇ ਹੋਏ, ਤਾਂ ਫਿਰ ਮਜੀਠੀਆ ਨੇ ਮਤਲਬ ਕਿ ਕਹਿਣਾ ਸ਼ੁਰੂ ਕਰ ਦਿੱਤਾ ਕਿ ਫੈਕਟ ਕਦੇ ਚੇਂਜ ਨਹੀਂ ਹੁੰਦੇ। ਮਤਲਬ ਕਿ ਉੱਥੋਂ ਫਿਰ ਰੌਲਾ ਸ਼ੁਰੂ ਹੋ ਗਿਆ, ਔਰ ਇੰਨਾ ਰੌਲਾ ਸ਼ੁਰੂ ਹੋ ਗਿਆ ਕਿ ਇੱਕ ਵਾਰੀ ਭਾਸ਼ਣ ਰੋਕਣਾ ਪਿਆ, 15 ਮਿੰਟ ਭਾਸ਼ਣ ਰੋਕਿਆ ਰਿਹਾ, ਫਿਰ ਭਾਸ਼ਣ ਸ਼ੁਰੂ ਹੋਇਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਸਮਝ ਗਏ ਕਿ ਸਾਡਾ ਹੁਣ ਤਵਾ ਖਾਸਾ ਲੱਗਣਾ, ਤਾਂ ਉਹਨਾਂ ਨੇ ਆਪਣੇ ਆਪ ਨੂੰ ਚੁੱਪ ਨਹੀਂ ਹੋਣ ਦਿੱਤਾ। ਮਤਲਬ ਕਿ ਉਹਨਾਂ ਨੇ ਪੁਰਜੋਸ਼ ਉੱਥੇ ਨਾਅਰੇਬਾਜ਼ੀ, ਉੱਥੇ ਰੌਲਾ ਰੱਪਾ ਜਿਹੜਾ ਸ਼ੁਰੂ ਕਰ ਦਿੱਤਾ। ਤਾਂ ਜਦੋਂ ਉਹ ਸਾਰਾ ਕੁਛ ਜਾਰੀ ਰਿਹਾ, ਫਿਰ ਉਸ ਤੋਂ ਬਾਅਦ ਸਪੀਕਰ ਸਾਹਿਬ ਨੇ ਲਗਾਤਾਰ ਉਹਨਾਂ ਨੂੰ ਵਾਰਨ ਕੀਤਾ 2-3 ਮਰਤਬਾ। ਫਿਰ ਉਸ ਤੋਂ ਬਾਅਦ ਇਸ਼ਾਰਾ ਹੋ ਗਿਆ। ਵੈਸੇ ਇਹ ਗੱਲ
आके विक्रम सिंह मजीठिया ने बार कही कि जिवें ही कैप्टन अमरिंदर सिंह ने इशारा किया तिवें ही नाल दी नाल सानू सारिਆਂ ਨੂੰ सस्पेंड कर दिता गया, क्योंकि स्पीकर ने इन्हों 3 दिनों वास्ते मतलब कि जिन्हें ही अकाली दल के विधायक से उन्होंने सारे विधायकों तमाम विधायकों 3 दिनों वास्ते सस्पेंड कर दिता। भला आप कह लीए कि बड़ा कठोर फैसला लगता वैसे देखने तो उन्होंने दोष लाया कि स्पीकर पूरी तरह कांग्रेस पार्टी दियां हदायतों पर काम कर रहा है। तो खैर मार्शल जिहड़े हुंदे आ असैंबली दे विच सदन दे विच उन्होंने कहा गया कि इन्हों बाहर करो, फिर ये बाहर आ गए अपने आप ही, नहीं तो कई बार चुक के भी बाहर सुट देंदे हुंदे। तुहानूं पता ही है ना, कोई एक बारी बैंस ब्रदर्स दे नाल इस तरह होया कि बहुत तस्वीरां जिहड़ियां ने वो लोकां नूं औखियां भी करके गईयां सीगीआं। खैर उस तो बाद ये सारा कुछ शुरू हो गया, फिर उन्होंने भाषण पढ़िया, फिर उही गल्लां बातां जिहड़ियां वो मुसलसल चलदियां रहियां। पर एंड दे विच जिवें उन्होंने कंपेन शुरू कर दित्ती हुंदी है एक तरह नाल, तां उस तरह ही कह गए कि देखो किसानों वास्ते जिहड़ी मुफ्त बिजली जाती आ वो जाती दी जाती रहूगी, क्योंकि कई बार संशे कई बार शंके उठते आ कि आने वाले समय के बिजली सब्सिडी जिहड़ी आ वो खत्म कर दी जाऊगी। तो दूसरे पासे नाल ही काफ़ी वड्डे हंगामे तो बाद जे तुसीं देखोगे तो पंजाब सरकार वालों 3 खेती कानूनों खिलाफ एक बारी फिर मता पास कर दिता गया। मतलब कि हुण इस मते की मैनूं नहीं पता भी की बुकत आ की वैल्यू है की यदी लोड़ आ, पर उत्थे ले आंदा इन्होंने तो वो स्पीकर साहब ने तो जिहड़ी आपां आवाज़ हुंदी है ध्वनि मत जिहनूं कह दिंदे आ तो उहदे नाल ही पास कर दिता। इहदे विच इन्हां ने मंग कीती आ कि बिना शर्त केंद्र है जिहड़ा वो इन्हां कानूनां नूं वापस लवे। तो हुण उन्हां ने कित्थे लेना तो सबनूं पता ही है। दूजे पासे जे आपां देखीए कुछ होर जिहड़े मुख तौर ते सवाल अज गूंजे आ, वैसे तो स्पीच ही है जे तुसीं देखोगे तो वड्डे पद्धर ते इहदा ही रौला रप्पा पैंदा रहा। दूजे पासे मजीठिया ने हरियाणा ते दिल्ली सरकार वालों किसानों ते तशद्दद ते विधान सभा च निंदा प्रस्ताव लियाउण दी मंग की। मतलब कि ये अर्ली मॉर्निंग की गल है जदों सवेरे सवेरे शुरू होया, मतलब कि अर्ली सैशन सीगा जदों मॉर्निंग वाला उस टाइम ये गल्लां बातां होईयां ने। यानी 12:30 कैप्टन अमरिंदर सिंह का भाषण शुरू होता, उस तो पहला की जी 1.5-2 घंटे पहला की कार्रवाई है वो इस चीज़ां सारियां हुई। पर ये हुण देखो मजीठिया साहब जिस तरह कह रहे हैं वो उन्हों का कहने का मतलब ये हो कि दिल्ली सरकार के अधीन तिहाड़ जेल आ तो उत्थे जो होया, वैसे मेरे ख्याल के नाल मजीठिया साहब ने अपनी जानकारी ठीक करनी चाहिए है कि तिहाड़ जेल के मैनूं नहीं लगता कि कोई तशद्दद होया होएगा ਜਾਂ ਉਹਦਾ ਕੋਈ ਐਵੀਡੈਂਸ ਮਿਲੇਗਾ। ਅਸਲ ਦੇ ਵਿੱਚ ਕਸਟਡੀ ਪੁਲਿਸ ਦੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਮਾਰਕੁੱਟ ਹੁੰਦੀ ਹੈ, ਜੇਲ੍ਹ ਦੇ ਵਿੱਚ ਇੰਨੀ ਮਾਰਕੁੱਟ ਨਹੀਂ ਹੁੰਦੀ। ਤੇ ਜੇ ਮਾਰਕੁੱਟ ਕਿਸੇ ਦੇ ਨਾਲ ਹੋਈ ਹੈ ਜਿਹੜਾ ਖਾਸ ਤੌਰ ਤੇ ਅੰਡਰ ਟ੍ਰਾਇਲ ਬੰਦਾ ਤਾਂ ਉਹ ਡਾਇਰੈਕਟਲੀ ਕੋਰਟ ਦੇ ਵਿੱਚ ਆਪਣੀ ਦਰਖਾਸਤ ਰੱਖ ਸਕਦਾ, ਆਪਣੀ ਸ਼ਿਕਾਇਤ ਰੱਖ ਸਕਦਾ, ਕਿਉਂਕਿ ਉਹ ਅਦਾਲਤ ਦੇ ਵਿੱਚ ਮੁਲਜ਼ਮ ਹੈ। ਮਤਲਬ ਕਿ ਉੱਥੇ ਅਦਾਲਤ ਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਦਾਲਤ ਦਾ हुक्म जिहदे ते लागू है वो एक बंदी है जो अपनी औख सौख हमेशा अदालत नूं दस सकदा, निरसंकोच दस सकदा। तो हाल की घड़ी कोई ऐसी पटिशन गई नहीं है, पर पता नहीं ये किस तरह एविडेंस वगैरह इकट्ठे करके चल रहे हैं। तो दूसरे पासे पोस्ट मैट्रिक स्कॉलरशिप घटाले नूं लैके आम आदमी पार्टी के विधायकों वालों विधान सभा के बाहर प्रदर्शन किया गया, ये भी सवेर की गल है। इस तो इलावा नौजवानों को स्मार्टफोन वंडण की जिहड़ी इन्हां ने स्कीम लियांदी सीगी उहदे ते हरिंदरपाल सिंह चंदू माजरा होरां ने सवाल किया। इन्हां ने कहा कि हाले वो वंडे जा रहे हैं, मेरे ख्याल से 5 साल तो बाद उदों भी वंडे ही जाते होणगे ये जिहड़े स्मार्टफोन आ, 6-7 सालों के विच ही स्मार्टफोन वंडे जाणगे। खैर इधर विधायक बैंस ने जिहड़े सिमरनजीत सिंह बैंस उन्होंने निजी स्कूलों की फीस का मुद्दा चुकया, पर उहदे ते भी कैप्टन अमरिंदर सिंह जो बोल रहे थे तो एवं झूठ ही बोल गया कि असीं ट्यूशन फीस नहीं लई। बेशक हाई कोर्ट ने कह दिता, तो क्यों नहीं लई? स्कूलों ने ट्यूशन फीस लई है। तो दूसरे पासे अज सुखपाल सिंह खैरा बड़े लिशके पुछके सी है जिन्हें कालजी हट मुंडे होंदे आ ते चंगी चैक वाली पाई सी शर्ट शूट, तो उन्होंने उत्थे वीडियो बनानी शुरू कर दी। तो कांग्रेसी विधायकों ने सुखपाल खैरा नूं वीडियो बनाउणी बंद करने लई कहा। सो वीडियो बनाने का तुहानूं पता ही है, सुखपाल सिंह खैरा नूं बड़ा पुराना शौक है, तो वो वीडियो अगे एक बारी बना भी लिया सी, काफ़ी रौला भी पिया सी।
ਅੱਜ ਜਦ ਉਹਨਾਂ ਨੇ ਬਣਾਉਣੀ ਚਾਹੀ ਤਦ ਰੌਲਾ ਪਿਆ। ਸੋ ਇਹ ਰੌਲਾ ਰੱਪਾ ਸਾਰਾ ਰਿਹਾ। ਉਸ ਤੋਂ ਬਾਅਦ ਇਹ ਸੈਸ਼ਨ ਜਿਹੜਾ ਅੱਜ ਦੇ ਦਿਨ ਦਾ ਸੀਗਾ ਉਹ ਮੁਲਤਵੀ ਕਰ ਦਿੱਤਾ ਗਿਆ। ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਬਾਅਦ ਦੀ ਗੱਲ ਆ, ਪਰ ਅਕਾਲੀਆਂ ਵੱਲੋਂ ਰੱਜ ਕੇ ਹੰਗਾਮਾ ਕੱਟਿਆ ਗਿਆ, ਬਵਾਲ ਕੱਟਿਆ ਗਿਆ। ਉਸ ਤੋਂ ਬਾਅਦ ਉਹਨਾਂ ਦਾ ਪੱਤਾ ਕੱਟਿਆ ਗਿਆ। ਆਮ ਆਦਮੀ ਪਾਰਟੀ ਨੇ ਵੀ ਖਾਸਾ ਉੱਥੇ ਰੌਲਾ ਰੱਪਾ ਅੱਜ ਪਾਇਆ। ਇਸ ਸਪੀਚ ਦੇ ਦੌਰਾਨ ਜਦੋਂ ਹਰਪਾਲ ਚੀਮਾ ਬੋਲ ਰਹੇ ਸਨ ਤਾਂ ਬਹੁਤ ਗੁੱਸੇ ਦੇ ਵਿੱਚ ਆ ਗਏ ਅਚਾਨਕ, ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਵੀ ਨਿੱਜੀ ਟਿੱਪਣੀਆਂ ਕਰੂੰਗਾ। ਤਾਂ ਸ਼ਾਇਦ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਕਿਸੇ ਨੇ ਗਲਤ ਲਹਿਜੇ ਨਾਲ ਕੋਈ ਗੱਲ ਕਹੀ ਹੋਵੇ। ਤੇ ਵੈਸੇ ਇਹ ਆਮ ਤੌਰ 'ਤੇ ਵੇਖਣ ਨੂੰ ਮਿਲ ਜਾਂਦਾ ਕਈ ਵਾਰ, ਕਿਉਂਕਿ ਹਰਪਾਲ ਚੀਮਾ ਜੀ ਤੁਹਾਨੂੰ ਪਤਾ ਹੀ ਆ ਉਹ ਬੈਕਵਰਡ ਕਲਾਸ ਤੋਂ ਆਉਂਦੇ ਨੇ। ਜੇ ਆਪਾਂ ਦੇਖੀਏ ਚਲੋ ਬੋਲਣਾ ਪੈਂਦਾ ਕਈ ਵਾਰ। ਤਾਂ ਦੂਸਰੇ ਪਾਸੇ ਚਰਨਜੀਤ ਚੰਨੀ ਜਾਂ ਇਸ ਤਰ੍ਹਾਂ ਦੇ ਆਗੂ ਆ ਜਿਹੜੇ ਕਈ ਵਾਰ ਉਹਨਾਂ ਤੇ ਇਸ ਤਰ੍ਹਾਂ ਦੀਆਂ ਕਹਿ ਲਈਏ ਕਿ ਨਿੱਜੀ ਟਿੱਪਣੀਆਂ ਜਾਂ ਮਜ਼ਾਹੀਆ ਟਿੱਪਣੀਆਂ ਹੁੰਦੀਆਂ ਦੇਖੀਆਂ ਜਾਂਦੀਆਂ। ਤਾਂ ਇਹ ਚੀਜ਼ ਜਿਹੜੀ ਆ ਨਾ ਜ਼ਾਤੀ ਤੌਰ 'ਤੇ ਮੈਂ ਨੋਟ ਕੀਤੀ ਤਾਂ ਮੈਨੂੰ ਦੁਖੀ ਕੀਤਾ ਇਸ ਚੀਜ਼ ਨੇ ਕਿ ਕੌਣ ਆ ਉਹ। ਹਾਲਾਂਕਿ ਮੈਂ ਉਹਦੀ ਪੁਸ਼ਟੀ ਨਹੀਂ ਕਰ ਸਕਦਾ ਕਿਉਂਕਿ ਆਵਾਜ਼ ਨਹੀਂ ਆਉਂਦੀ ਕਈ ਵਾਰ, ਪਰ ਹਰਪਾਲ ਚੀਮਾ ਨੇ ਜਿਸ ਤਰ੍ਹਾਂ ਰਿਐਕਟ ਕੀਤਾ ਚੀਮਾ ਸਾਹਿਬ ਨੇ ਤਾਂ ਉਹਨਾਂ ਦਾ ਗੁੱਸਾ ਜਿਹੜਾ ਉਹ ਦੱਸਦਾ ਸੀਗਾ ਕਿ ਕੁਛ ਨਿੱਜੀ ਬੋਲਿਆ ਗਿਆ। ਤਾਂ ਭਗਵੰਤ ਮਾਨ ਦੀ ਫੈਮਿਲੀ ਬਾਰੇ ਵੀ ਨਿੱਜੀ ਤੌਰ 'ਤੇ ਬੋਲਿਆ ਗਿਆ, ਮਜੀਠੀਆ ਦੇ ਪਿਛੋਕੜ ਬਾਰੇ, ਖਾਨਦਾਨੀ ਪਿਛੋਕੜ ਬਾਰੇ ਬੋਲਿਆ ਗਿਆ। ਇਸ ਤੋਂ ਇਲਾਵਾ ਫਿਰ ਹਰਮਿੰਦਰ ਸਿੰਘ ਗਿੱਲ ਦੇ ਖਿਲਾਫ ਉਹਨਾਂ ਬੋਲਿਆ। ਤਾਂ ਕੁੱਲ ਮਿਲਾ ਕੇ ਜਿਹੜੀ ਪਰਸਨਲ ਦੂਸ਼ਣਬਾਜ਼ੀ ਆ, ਨਿੱਜੀ ਦੂਸ਼ਣਬਾਜ਼ੀ ਆ, ਉਹ ਇਸ ਮਹੱਤਵਪੂਰਨ ਬਜਟ ਸੈਸ਼ਨ ਦੇ ਵਿੱਚ ਔਰ ਐਸੇ ਦੌਰ ਦੇ ਵਿੱਚ ਜਿਹੜਾ ਬਜਟ ਸੈਸ਼ਨ ਆਇਆ ਜਦੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਆ, ਉਸ ਸੈਸ਼ਨ ਦੇ ਵਿੱਚ ਵੀ ਨਿੱਜੀ ਕਰਤਾਰਕੁਸ਼ੀ ਜਿਹੜੀ ਆ ਜੰਮ ਕੇ ਹੋ ਰਹੀ ਹੈ। ਜੀ ਜੀ ਬਿਲਕੁਲ। ਆਮ ਆਦਮੀ ਪਾਰਟੀ ਵਾਲੇ ਵੀ ਪਿੱਛੇ ਨਹੀਂ ਰਹੇ, ਉਹਨਾਂ ਨੇ ਵੀ ਬਿਆਨ ਦਿੱਤਾ ਹੈ। ਹੁਣ ਕਹਿੰਦੇ ਵੀ ਕੈਪਟਨ ਨੇ ਜਿਹੜਾ ਖੇਤੀ ਕਾਨੂੰਨਾਂ ਬਾਰੇ ਵਿਧਾਨ ਸਭਾ 'ਚ ਬੋਲਿਆ ਕੋਰਾ ਝੂਠ। ਹਾਂ ਜੀ, ਦੇਖੋ ਇਹਨਾਂ ਨੇ ਕਿਹਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਨੇ ਘੇਰ ਲਿਆ ਸੀਗਾ। ਕਹਿੰਦੇ ਕਿ ਤੁਸੀਂ ਹਾਈ ਪਾਵਰ ਕਮੇਟੀ ਦੇ ਵਿੱਚ ਸੀਗੇ ਤਾਂ ਹਾਈ ਪਾਵਰ ਕਮੇਟੀ ਦੇ ਵਿੱਚ ਤੁਸੀਂ ਸਹਿਮਤੀ ਦਿੱਤੀ ਹੈ, ਮਤਲਬ ਕਿ ਜੋ ਵੀ ਇਹ ਕਾਨੂੰਨ ਆਏ ਆ। ਤਾਂ ਇਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਜੋ ਲਿਖ ਕੇ ਆਏ ਹੋ ਤਾਂ ਕਮ ਸੇ ਕਮ ਸਾਫ਼ ਕਰੋ। ਤਾਂ ਇਸ 'ਤੇ ਫਿਰ ਮਨਪ੍ਰੀਤ ਸਿੰਘ ਬਾਦਲ ਨੂੰ ਬੋਲਣਾ ਪਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੇਖੋ, ਪਹਿਲੀ ਗੱਲ ਤੇ ਸਾਨੂੰ ਪਹਿਲੀ ਵਾਰੀ ਹਾਈ ਪਾਵਰ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਸੀ ਕੀਤਾ ਗਿਆ। ਜਦ ਅਸੀਂ ਉਜ਼ਰ ਜਤਾਇਆ ਤਾਂ ਉਸ ਤੋਂ ਬਾਅਦ ਸਾਨੂੰ ਉਹਦੇ 'ਚ ਇਨਕਲੂਡ ਕੀਤਾ ਗਿਆ, ਪਰ ਦੂਸਰੀ ਮੀਟਿੰਗ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਗਏ ਸਨ ਔਰ ਤੀਸਰੀ ਮੀਟਿੰਗ ਜਿਹੜੀ ਹੋਈ ਸੀਗੀ ਉਹਦੇ ਵਿੱਚ ਉਸ ਵੇਲੇ ਕਾਹਨ ਸਿੰਘ ਪੰਨੂ ਹੁੰਦੇ ਸੀਗੇ ਜਿਹੜੇ ਤਤਕਾਲੀ ਖੇਤੀਬਾੜੀ ਸੈਕਟਰੀ ਸੀਗੇ, ਤਾਂ ਉਹਨਾਂ ਨੇ ਪਾਰਟੀਸਪੇਟ ਕੀਤਾ ਸੀਗਾ। ਤਾਂ ਇਸ ਤੋਂ ਬਾਅਦ ਫਿਰ ਮਨਪ੍ਰੀਤ ਸਿੰਘ ਬਾਦਲ ਬੋਲੇ, ਉਹਨੇ ਆਖਿਆ ਚੱਕੋ 2-3 ਪੇਜ ਦਾ ਸ਼ਾਇਦ ਉਹ ਨੋਟ ਸੀਗਾ ਕਿ ਜਿਹੜਾ ਔਨ ਰਿਕਾਰਡ ਆ, ਕਹਿੰਦੇ ਕਿ ਜਿਸ ਤਰ੍ਹਾਂ ਸਦਨ ਦੀ ਕਾਰਵਾਈ ਰਿਕਾਰਡ ਹੁੰਦੀ ਹੈ ਤਾਂ ਉਸੇ ਤਰ੍ਹਾਂ ਇਹੋ ਜਿਹੀਆਂ ਜਿਹੜੀਆਂ ਹਾਈ ਪਾਵਰ ਕਮੇਟੀ ਦੀਆਂ ਮੀਟਿੰਗਾਂ ਹੁੰਦੀਆਂ ਇੱਕ ਸ਼ਬਦ ਉਹਨਾਂ ਦਾ ਔਨ ਰਿਕਾਰਡ ਹੁੰਦਾ ਤੇ ਆਹ ਚੱਕੋ 2-3 ਪੇਜਾਂ ਦਾ ਜਿਹੜਾ ਨੋਟ ਸੀਗਾ ਉਹ ਉਹਨਾਂ ਨੇ ਸਦਨ ਦੇ ਪਟਲ ਤੇ ਰੱਖ ਦਿੱਤਾ। ਤਾਂ ਹੁਣ ਉਹਦੇ 'ਚ ਕੀ ਲਿਖਿਆ ਉਹ ਤਾਂ ਨਹੀਂ ਦੱਸ ਰਹੇ, ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਇਹਨਾਂ ਨੇ ਝੂਠ ਬੋਲਿਆ, ਮਤਲਬ ਕਿ ਇਹਨਾਂ ਨੇ ਹਾਮੀ ਭਰੀ ਆ ਉੱਥੇ ਕਿ ਹਾਂ ਭਾਈ ਇਹ ਸਾਰਾ ਕੁਛ ਹੈ, ਤੁਸੀਂ ਕਰ ਲਓ, ਕੋਈ ਚੱਕਰ ਨਹੀਂ ਹੈ, ਕੋਈ ਗੱਲਬਾਤ ਨਹੀਂ। ਪਰ ਦੇਖੋ ਇਹ ਚਲੋ ਇਹਨਾਂ ਦੀ ਰਾਜਨੀਤੀ ਆ। ਵੈਸੇ ਤੇ ਜੇ ਮੈਂ ਤੁਹਾਨੂੰ ਦੱਸਾਂ ਤਾਂ ਫੈਕਟ ਕੀ ਆ, ਫੈਕਟ ਮੇਰੇ ਕੋਲ ਹੈ ਕਿਉਂਕਿ ਬਹੁਤ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਉਹ ਕੱਢੀਆਂ ਹੋਈਆਂ ਨੇ। ਦੇਖੋ UNI ਦੀ ਖਬਰ ਆ 18 ਦਸੰਬਰ 2019 ਦੀ 6:13 ਤੇ ਅਪਡੇਟ ਹੋਈ ਹੋਈ ਆ UNI ਦੀ। ਤਾਂ ਉਹਦੇ ਵਿੱਚ ਕੀ ਆ, ਮਨਪ੍ਰੀਤ ਬਾਦਲ ਅਰਜ ਸੈਂਟਰ ਟੂ ਕੰਟੀਨਿਊ ਵਿਦ MSP। ਜੇ ਤੁਸੀਂ ਆਖੋ ਮੈਂ ਗਾਂ ਵੀ ਪੜ੍ਹ ਦੇਣਾ ਕਿਉਂਕਿ ਉਹਨਾਂ ਨੇ ਜੋ ਲਿਖਿਆ ਹੈ ਕਿ ਟੂ ਸੇਫਗਾਰਡ ਦਾ ਇੰਟਰਸਟ ਆਫ ਸਟੇਟਸ ਫਾਰਮਰਸ, ਪੰਜਾਬ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਔਨ ਵੈਡਨਸਡੇ ਅੱਜ union government to continue the procurement of wheat and paddy at minimum support price MSP from the state। ਸੋ ਇਹ UNI ਦੀ ਖਬਰ ਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਉਸ ਮੀਟਿੰਗ ਦੇ ਵਿੱਚ ਇਹ ਗੁਜ਼ਾਰਿਸ਼ ਕੀਤੀ ਆ ਜਾਂ ਕਹਿ ਲਓ ਕਿ ਇਹ ਸੁਝਾਅ ਦਿੱਤਾ ਹੈ, ਜੋ ਵੀ ਹੈ ਤੁਸੀਂ ਅੰਗਰੇਜ਼ੀ ਬਿਹਤਰ ਜਾਣਦੇ ਹੋ, ਤਾਂ ਉਹਨਾਂ ਨੇ ਇਸ ਨੂੰ ਕੰਟੀਨਿਊ ਕਰਨ ਵਾਸਤੇ ਕਿਹਾ, ਜਾਣੀ ਕਹਿਣ ਦਾ ਮਤਲਬ ਇਹ ਆ।
कि हुण देखो ਜਾਂ ਤਾਂ 2019 ਦੇ ਵਿੱਚ ਹੀ ਇਹ ਖਬਰ ਜਿਹੜੀ ਝੂਠੀ ਲੱਗੀ UNI ਦੀ ਖਬਰ ਆ। ਦੇਖੋ ਮੇਰੇ ਕੋਲ ਲਿੰਕ ਪਿਆ, ਲਿੰਕ ਖੋਲ ਕੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਵਾ, ਮੇਰੇ ਕੋਲ ਸਾਂਭਿਆ ਪਿਆ ਸੀਗਾ ਕਿਉਂਕਿ MSP ਜਦੋਂ ਇਹ ਸਭ ਕੁਛ ਚੱਲਿਆ ਸੀਗਾ ਉਸ ਟਾਈਮ ਤਾਂ ਮੈਂ ਇਹ ਸਾਰੀਆਂ ਚੀਜ਼ਾਂ ਘੋਖੀਆਂ ਸੀਗੀਆਂ। ਤਾਂ ਫੈਕਟ ਇਹੋ ਕਹਿੰਦਾ ਆ ਕਿ ਪਹਿਲੀ ਮੀਟਿੰਗ ਦੇ ਵਿੱਚ ਪੰਜਾਬ ਸ਼ਾਮਲ ਨਹੀਂ ਸੀਗਾ, ਦੂਜੀ ਮੀਟਿੰਗ 'ਚ ਇਹ ਗਏ ਆ ਤਾਂ ਉਹਨਾਂ ਨੇ MSP ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਜ਼ਰੂਰ ਮਾਰਿਆ। ਸੱਚ ਆ, ਹਾਂ ਰਾਜਨੀਤੀ ਕਰਨ ਲਈ ਖੋਲ੍ਹਿਆ, ਜੋ ਮਰਜ਼ੀ ਕਰੀ ਜਾਣ, ਆਪਾਂ ਉਹਦੇ ਉੱਤੇ ਕੋਈ ਇਤਰਾਜ਼ ਨਹੀਂ ਕਰ ਸਕਦੇ, ਕੋਈ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਫੈਕਟ ਜਿਹੜੇ ਆ ਉਹ ਸਹੀ ਰੱਖਣੇ ਚਾਹੀਦੇ ਆ, ਜਨਤਾ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ, ਚਾਹੇ ਉਹ ਕਾਂਗਰਸੀ ਹੋਣ ਚਾਹੇ ਆਮ ਆਦਮੀ ਪਾਰਟੀ ਹੋਵੇ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਸੁਖਪਾਲ ਖਹਿਰਾ ਵੀ ਸਦਨ 'ਚ ਬੋਲਣ ਤੇ ਸੰਧਵਾ ਹੋਣਾ ਦਾ ਹੰਗਾਮਾ। ਹਾਂਜੀ ਹੰਗਾਮੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਚੱਲਦੇ ਹੀ ਰਹਿਣਗੇ ਹੁਣ ਜਿੰਨਾ ਚਿਰ ਸੈਸ਼ਨ ਖਤਮ ਨਹੀਂ ਹੁੰਦਾ। ਅਸਲ ਦੇ ਵਿੱਚ ਕੀ ਆ ਕਿ ਜਿੱਦਣ ਦੂਜੇ ਦਿਨ ਇਸ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਈ ਸੀਗੀ ਨਾ ਤਾਂ ਸੁਖਪਾਲ ਸਿੰਘ ਖਹਿਰਾ ਹੈ ਨਹੀਂ ਸੀਗਾ। ਉਦੋਂ ਵੈਸੇ ਕਈ ਵਿਧਾਇਕ ਜਿਹੜੇ ਆ ਨਾ ਗੈਰ ਹਾਜ਼ਰ ਸੀਗੇ। ਕਮਾਲ ਦੀ ਗੱਲ ਹੈ ਕਿ ਵੈਸੇ ਜਿਹੜੇ ਸਵਾਲ ਲੱਗੇ ਸੀ ਉਹਦੇ ਵਿੱਚੋਂ 6-7 ਵਿਧਾਇਕ ਆਏ ਨਹੀਂ ਸੀ, ਮਤਲਬ ਕਿ ਜੇ 10-20 ਸਵਾਲ ਲੱਗੇ ਆ ਤੇ ਉਹਦੇ ਵਿੱਚੋਂ 6-7 ਵਿਧਾਇਕ ਹੈ ਹੀ ਨਹੀਂ ਸੀਗੇ ਮੌਕੇ ਤੇ। ਖੈਰ ਸੁਖਪਾਲ ਸਿੰਘ ਖਹਿਰਾ ਉਦੋਂ ਹੈ ਨਹੀਂ ਸੀਗਾ ਤੇ ਉਦੋਂ ਮਜੀਠੀਆ ਨੇ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਰਲ ਕੇ ਇੱਕੋ ਸੁਰ 'ਚ ਕਿਹਾ ਸੀਗਾ ਕਿ ਜਿਹੜੇ ਦਲ ਬਦਲੀ ਕਰ ਗਏ ਆ, ਮਤਲਬ ਕਿ ਜਿਨ੍ਹਾਂ ਦੇ ਖਿਲਾਫ ਪਟੀਸ਼ਨਾਂ ਪਈਆਂ ਵੀ ਹਨ, ਕਿ ਇਹਨਾਂ ਤੇ ਫੈਸਲਾ ਕਰਕੇ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਖਤਮ ਕੀਤੀ ਜਾਣੀ ਚਾਹੀਦੀ, ਇਹਨਾਂ ਨੂੰ ਘਰ ਨੂੰ ਤੋੜਨਾ ਚਾਹੀਦਾ। ਤਾਂ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੇ ਵੈਸੇ ਹੀ ਤੁਹਾਨੂੰ ਪਤਾ ਥੋੜਾ ਕਲਪਿਆ ਹੁੰਦਾ ਆਮ ਆਦਮੀ ਪਾਰਟੀ ਤੋਂ, ਉਹਦੇ ਤਾਂ ਕੇਜਰੀਵਾਲ ਦੇ ਮਗਰ ਲੱਗ ਕੇ ਜਾਣਾ ਹੁੰਦਾ। ਤਾਂ ਦੂਜੇ ਦਿਨ ਫਿਰ ਸੁਖਪਾਲ ਖਹਿਰੇ ਨੇ ਕਾਫੀ ਪੱਤੀਆਂ ਠੰਡੀਆਂ ਸੁਣਾਈਆਂ ਕਿ ਕੱਲ ਮੈਂ ਇੱਥੇ ਹੈ ਨਹੀਂ ਸੀਗਾ, ਇਹ ਅਖੌਤੀ ਇਨਕਲਾਬੀ ਐਂ ਕਹਿੰਦੇ ਸੀ, ਉਹ ਕਹਿੰਦੇ ਸੀਗੇ ਕਿ ਮੈਂ ਨਹੀਂ ਮੰਨਦਾ ਲੀਡਰ ਕਿਸੇ ਨੂੰ, ਔਰ ਉਸ ਬੰਦੇ ਨੂੰ ਤੇ ਕਦੇ ਵੀ ਨਹੀਂ ਮੰਨੂਗਾ ਮੈਂ ਜਿਹੜਾ ਅਕਾਲੀਆਂ ਦੀਆਂ ਤਲੀਆਂ ਚੱਟ ਗਿਆ, ਫਲਾਫਲਾ ਇੱਦਾਂ ਗੱਲਾਂ ਕੀਤੀਆਂ। ਤਾਂ ਉੱਥੇ ਫਿਰ ਬੀਬੀ ਸਰਬਜੀਤ ਕੌਰ ਮਾਣੂਕੇ ਆ ਜਿਹੜੇ, ਉਹਨਾਂ ਨੇ ਉਜ਼ਰ ਵੀ ਜਤਾਇਆ ਕਿ ਤੁਹਾਡੀ ਵਿਚਾਰਧਾਰਾ ਵੱਖਰੀ ਹੋ ਸਕਦੀ ਹੈ ਖਹਿਰਾ ਸਾਹਿਬ, ਪਰ ਕਿਸੇ ਦੀ ਸ਼ਾਨ ਦੇ ਖਿਲਾਫ ਇਸ ਤਰ੍ਹਾਂ ਤੇ ਨਾ ਬੋਲੋ। ਪਰ ਸੁਖਪਾਲ ਸਿੰਘ ਖਹਿਰਾ ਤੁਹਾਨੂੰ ਪਤਾ ਟਲਦਾ ਕਿੱਥੇ ਆ। ਤਾਂ ਉਹ ਹੁਣ ਫਿਰ ਤੀਜੇ ਦਿਨ ਵੀ ਗੱਲ ਜਿਹੜੀ ਆ ਉਹ ਚੱਲ ਗਈ, ਕਿਉਂਕਿ ਪਹਿਲੇ ਦਿਨ ਤੋਂ ਹੀ ਥੋੜਾ ਗੁੱਸਾ ਸੀਗਾ ਸੁਖਪਾਲ ਖਹਿਰੇ ਨੂੰ ਕਿ ਕਾਂਗਰਸੀ ਤਾਂ ਮੇਰੀ ਮੈਂਬਰਸ਼ਿਪ ਖਤਮ ਨਹੀਂ ਕਰਾਉਂਦੇ, ਅਕਾਲੀ ਵੀ ਇੰਨਾ ਜ਼ੋਰ ਨਹੀਂ ਲਾਉਂਦੇ, ਤੇ ਤੁਹਾਨੂੰ ਜ਼ਿਆਦਾ ਢਿੱਡ ਦੁਖਦਾ, ਤੁਹਾਨੂੰ ਜ਼ਿਆਦਾ ਦੁੱਖ ਆ। ਸੋ ਅੱਜ ਵੀ ਜਦੋਂ ਇਹ ਬੋਲਣ ਲੱਗੇ, ਜਦੋਂ ਇਹਨਾਂ ਨੇ ਬੋਲਣਾ ਸ਼ੁਰੂ ਕੀਤਾ, ਵੈਸੇ ਮੇਰੇ ਖਿਆਲ ਦੇ ਨਾਲ ਪੁਲਿਸ ਤਸ਼ੱਦਦ ਦਾ ਮੁੱਦਾ ਚੁੱਕ ਰਹੇ ਸੀਗੇ, ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਜਿਹੜੇ ਕੋਟਕਪੂਰੇ ਤੋਂ ਕੁਲਤਾਰ ਸਿੰਘ ਸੰਧਵਾ, ਜਿਨ੍ਹਾਂ ਦਾ ਡਾਇਲੌਗ ਜਿਹੜਾ ਮਸ਼ਹੂਰ ਹੋਇਆ ਸੀਗਾ ਆਈ ਐਮ ਦਾ ਗੌਰਮੈਂਟ, ਕੁਲਤਾਰ ਸਿੰਘ ਸੰਧਵਾ ਜਿਹੜੇ ਆ ਉਹਨਾਂ ਨੇ ਰੌਲਾ ਰੱਪਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਪੁੱਛਿਆ, ਉਹਨਾਂ ਕਿਹਾ ਕਿ ਇਹਨਾਂ ਨੂੰ ਪੁੱਛਿਆ ਜਾਵੇ, ਮਤਲਬ ਕਿ ਸਪੀਕਰ ਤੋਂ ਮੰਗ ਕੀਤੀ ਹੋਏਗੀ ਕਿ ਭਾਈ ਇਹ ਕਿਸ ਪਾਰਟੀ ਨਾਲ ਸੰਬੰਧਿਤ ਨੇ, ਘੱਟੋ ਘੱਟ ਦੱਸਿਆ ਤੇ ਜਾਵੇ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਤੇ ਦਲ ਬਦਲੀ ਦੀ ਪਟੀਸ਼ਨ ਆ ਔਰ ਸੁਖਪਾਲ ਸਿੰਘ ਖਹਿਰਾ ਨੇ ਤੇ ਇਲੈਕਸ਼ਨ ਵੀ ਲੜ ਲਿਆ ਸੀ ਆਪਣੀ ਪਾਰਟੀ ਬਣਾ ਕੇ। ਤਾਂ ਇਸ ਤੇ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਦੇਖੋ ਪਾਰਟੀ ਹੋਣਾ ਕੋਈ ਜ਼ਰੂਰੀ ਨਹੀਂ ਹੈ, ਮਤਲਬ ਇਹ ਗੱਲ ਨੋਟ ਕਰਨ ਵਾਲੀ ਆ ਜੋ ਸਪੀਕਰ ਸਾਹਿਬ ਨੇ ਮੋੜਵੀਂ ਕਹੀ ਆ, ਉਹ ਕਹਿੰਦੇ ਕਿ ਪਾਰਟੀ ਹੋਣਾ ਕੋਈ ਜ਼ਰੂਰੀ ਨਹੀਂ ਹੈ, ਸੁਖਪਾਲ ਸਿੰਘ ਖਹਿਰਾ ਇਸ ਸਦਨ ਦੇ ਮੈਂਬਰ ਹੋਣਾ ਜ਼ਰੂਰੀ ਹੈ, ਇਸ ਲਈ ਉਹ ਜ਼ਰੂਰ ਬੋਲਣਗੇ। ਤਾਂ ਉਹਨਾਂ ਨੂੰ ਬੋਲਣ ਜ਼ਰੂਰ ਦਿੱਤਾ ਗਿਆ, ਪਰ ਇਹਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਦੋਹਾਂ ਧਿਰਾਂ ਦਰਮਿਆਨ ਕਿਤੇ ਨਾ ਕਿਤੇ ਕਸ਼ੀਦਗੀ, ਕਿਤੇ ਨਾ ਕਿਤੇ ਕੜਪਤਾ ਜਿਹੜੀ ਆ ਉਹ ਵਧੀ ਆ। ਉੱਦਾਂ ਦੇਖੋ ਸਪੀਕਰ ਸਾਹਿਬ ਕਹਿ ਤੇ ਰਹੇ ਨੇ ਕਿ ਦੇਖੋ ਬੋਲਣਾ ਜ਼ਰੂਰੀ ਆ, ਪਾਰਟੀ ਹੋਣਾ ਕੋਈ ਜ਼ਰੂਰੀ ਨਹੀਂ, ਮੈਂਬਰ ਹੋਣਾ ਜ਼ਰੂਰੀ ਆ, ਪਰ ਮੇਰੇ ਖਿਆਲ ਦੇ ਨਾਲ ਸਪੀਕਰ ਦਾ ਇਮਾਨਦਾਰ ਹੋਣਾ ਵੀ ਜ਼ਰੂਰੀ ਹੈ ਮੇਰੇ ਖਿਆਲ ਦੇ ਨਾਲ, ਕਿਉਂਕਿ ਦੇਖੋ ਜੇ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਕੇਸ ਵਾਜਬ ਆ, ਜਾਇਜ਼ ਆ, ਤਦ ਵੀ ਕੋਈ ਫਰਕ ਨਹੀਂ ਹੈ, ਪਰ ਘੱਟੋ ਘੱਟ ਉਹਨਾਂ ਪਟੀਸ਼ਨਾਂ ਦਾ ਨਬੇੜਾ ਤਾਂ ਹੋਣਾ ਚਾਹੀਦਾ ਸੀਗਾ ਨਾ ਵੇਲੇ ਸਿਰ, ਕਿਉਂਕਿ ਸਪੀਕਰ ਦੇ ਕੋਲ ਇੱਕੋ ਇੱਕ ਹਥਿਆਰ ਆ ਕਿ ਉਹਦੇ ਸਿਰ ਤੇ ਕੋਈ ਬੰਦਿਸ਼ ਨਹੀਂ ਹੈ, ਉਹ ਕਦੋਂ ਫੈਸਲਾ ਕਰਦਾ ਦਲ ਬਦਲੀ ਦਾ, ਮਤਲਬ ਕਿ ਕਦੋਂ ਇਹੋ ਜਿਹੀ ਕੇਸ ਦੇ ਵਿੱਚ ਮੈਂਬਰਸ਼ਿਪ ਤੇ ਫੈਸਲਾ ਲੈਂਦਾ, ਇਹ ਉਹਦਾ ਆਪਣਾ ਅਧਿਕਾਰ ਖੇਤਰ ਆ। ਇਸੇ ਕਰਕੇ ਸਪੀਕਰ ਨੇ ਇਹ ਗੱਲ ਕਹਿ ਦਿੱਤੀ ਸੀ ਅਕਾਲੀਆਂ ਨੂੰ ਕਿ ਜੇ ਬੜੇ ਔਖੇ ਨੇ ਭਾਈ ਤੁਸੀਂ ਕੋਰਟ 'ਚ ਚੱਲ ਜਾਓ, ਅਸੀਂ ਤਾਂ ਸੰਵਿਧਾਨ ਦੇ ਮੁਤਾਬਕ ਸਭ ਕੁਛ ਕਰ ਰਹੇ ਹਾਂ। ਤਾਂ ਸੰਵਿਧਾਨ ਦੇ ਵਿੱਚ ਹੀ ਤਾਂ ਕਮੀਆਂ ਪੇਸ਼ੀਆਂ ਨੇ ਜਿਹੜੀਆਂ ਉਹਦਾ
ਭਰਪੂਰ ਫਾਇਦਾ ਚੁੱਕਿਆ ਜਾਂਦਾ, ਭਰਪੂਰ ਲਾਹਾ ਚੁੱਕਿਆ ਜਾਂਦਾ, ਕਿਉਂਕਿ ਦਲ ਬਦਲੀ ਕਾਨੂੰਨ ਬਣਾ ਲਿਆ ਇੰਡੀਆ ਦੇ ਵਿੱਚ 1985 ਦੇ ਵਿੱਚ। ਪਰ ਸਾਡੀ ਵਿਧਾਨ ਸਭਾ ਨੇ ਤੁਹਾਨੂੰ ਨੋਟੀਫਾਈਡ ਹੀ ਨਹੀਂ ਕੀਤਾ ਕਈ ਦਹਾਕਿਆਂ ਤੱਕ, ਜਿਹਦਾ ਫਾਇਦਾ ਸੁਖਪਾਲ ਸਿੰਘ ਖਹਿਰਾ ਚੁੱਕ ਗਿਆ ਜਾਂ ਦੂਸਰੇ ਵਿਧਾਇਕ ਚੁੱਕ ਗਏ। ਤਾਂ ਦੂਜੀ ਗੱਲ ਇਹ ਕਿ ਉਹਦੇ ਵਿੱਚ ਸਭ ਤੋਂ ਵੱਡਾ ਜੇ ਝੋਲ ਵੇਖੋਗੇ ਤਾਂ ਇਹੋ ਆ ਕਿ ਸਪੀਕਰ ਨੂੰ ਕੋਈ ਬਾਉਂਡੇਸ਼ਨ ਨਹੀਂ ਹੈ, ਕੋਈ ਬੰਦਿਸ਼ ਨਹੀਂ ਹੈ ਕਿ ਤੂੰ ਭਾਈ ਇੰਨੇ ਸਮੇਂ ਦੇ ਵਿੱਚ ਇਹੋ ਜਿਹੇ ਮਾਮਲੇ ਤੇ ਫੈਸਲਾ ਲੈਣਾ ਹੀ ਲੈਣਾ ਹੈ। ਜੀ 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 ਬਿਲਕੁਲ। ਤੇ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ, ਟਾਈਮ ਮੈਗਜ਼ੀਨ ਦੇ ਕਵਰ ਪੇਜ ਦੇ ਉੱਤੇ ਨਜ਼ਰ ਆਈਆਂ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਈਆਂ ਬੀਬੀਆਂ। ਹੁਣ ਬੀਬੀਆਂ ਦਾ ਦਿਹਾੜਾ ਵੀ ਆ ਰਿਹਾ ਹੈ, ਸੋ ਉਹਨਾਂ ਨੇ ਉਸ ਤਰਜ਼ ਦੇ ਉੱਤੇ ਦਿਖਾਇਆ ਹੈ। ਹਾਂਜੀ, ਅੱਜ ਤਾਂ ਉਹ ਪੁਰਾਣੇ ਸਮੇਂ 'ਚ ਨਾ ਹੀ ਰੇਡੀਓ ਤੇ ਗਾਣਾ ਸੁਣਦੇ ਹੁੰਦੇ ਸੀਗੇ, ਬੱਲੇ ਦੀ ਪੰਜਾਬ ਦੀ ਸ਼ੇਰ ਬੱਚੀਏ, ਪਤਾ ਨਹੀਂ ਆਸਾ ਸਿੰਘ ਮਸਤਾਨਾ ਨੇ ਗਾਇਆ ਸੀਗਾ ਕਿ ਕਿਹਨੇ ਗਾਇਆ ਸੀਗਾ। ਤੇ ਉਹ ਜਦੋਂ ਵੀ ਆਉਣਾ ਨਾ, ਅਸੀਂ ਤੇ ਉਦੋਂ ਸਾਜ਼ਬਾਜ਼ ਹੀ ਜਿਹੜੇ ਵੱਜਦੇ ਹੁੰਦੇ ਸੀ ਉਹਦੇ ਨਾਲ ਹੀ ਨੱਚੀ ਜਾਂਦੇ ਸੀ, ਬੱਚੇ ਹੁੰਦੇ ਸੀਗੇ। ਇਹਨਾਂ ਗਾਣਿਆਂ ਦੇ ਮਤਲਬ ਦਾ ਨਹੀਂ ਸੀਗਾ ਪਤਾ, ਪਰ ਉਹ ਚੇਤੇ ਆ ਗਿਆ ਅੱਜ। ਸੋ ਬਹੁਤ ਵੱਡੀ ਪ੍ਰਾਪਤੀ ਆ। ਮੈਂ ਤੇ ਅੱਗੇ ਵੀ ਕਿਹਾ ਸੀਗਾ ਕਿ ਦੇਖੋ, ਰੇਲ ਦੇ ਟਰੈਕਾਂ ਤੋਂ ਇਹ ਸਫ਼ਰ ਟਾਈਮ ਮੈਗਜ਼ੀਨ ਦੇ ਕਵਰ ਤੱਕ ਦਾ ਜਿਹੜਾ ਬਹੁਤ ਛੋਟੇ ਸਮੇਂ ਦੇ ਵਿੱਚ, ਬਹੁਤ ਛੋਟੇ ਵਕਫੇ ਦੇ ਵਿੱਚ ਤੈਅ ਕੀਤਾ ਬੀਬੀਆਂ ਨੇ। ਤਾਂ ਇਹ ਬਲਿਹਾਜ਼ ਆਈਏ ਇਹਨਾਂ ਬੀਬੀਆਂ ਦੇ, ਪੰਜਾਬੀ ਬੀਬੀਆਂ ਨੇ ਇਸ ਵਾਰੀ ਇਸ ਅੰਦੋਲਨ ਦੀ ਦਿਸ਼ਾ ਤੇ ਦਸ਼ਾ ਦੋਹਾਂ ਨੂੰ ਹੀ ਨਖੇੜਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਦਸ਼ਾ ਵੀ ਉਹਨਾਂ ਨੇ ਨਖੇਰੀ ਆ, ਦਿਸ਼ਾ ਵੀ ਜਿਹੜੀ ਆ ਕੁਛ ਹੱਦ ਤੱਕ ਉਹਨਾਂ ਨੇ ਮੋੜੀ ਹੈ। ਦਿਸ਼ਾ ਤੋਂ ਭਾਵ ਕੀ ਆ ਕਿ ਦੇਖੋ, ਅਸੀਂ ਦੇਖਿਆ ਹੋਣਾ ਕਈ ਤਸਵੀਰਾਂ ਦੇ ਵਿੱਚ ਕਿ ਹਰਿਆਣੇ ਦੇ ਵਿੱਚ ਘੁੰਡ ਕੱਢੀਆਂ ਹੋਈਆਂ ਬੀਬੀਆਂ ਜਿਹੜੀਆਂ ਉਹ ਟਰੈਕਟਰ ਚਲਾ ਕੇ ਅੰਦੋਲਨ ਨੂੰ ਜਾ ਰਹੀਆਂ ਸੀਗੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਸਿਹਰਾ ਪੰਜਾਬੀ ਬੀਬੀਆਂ ਨੂੰ ਹੀ ਜਾਂਦਾ ਆ ਕਿ ਉਹਨਾਂ ਨੇ ਜਦੋਂ ਸ਼ਿਰਕਤ ਕੀਤੀ ਅੰਦੋਲਨ 'ਚ ਔਰ ਖੁੱਲ੍ਹੇ ਰੂਪ 'ਚ ਕੀਤੀ, ਜਾ ਕੇ ਰੇਲ ਦੀਆਂ ਪਰੜੀਆਂ 'ਤੇ ਬੈਠੀਆਂ, ਜਾ ਕੇ ਰੇਲਵੇ ਟਰੈਕ ਤੋਂ ਇਲਾਵਾ ਮਾਲ ਦੇ ਅੱਗੇ ਬੈਠੀਆਂ, ਜਾ ਕੇ ਉਹ ਪੈਟਰੋਲ ਪੰਪਾਂ ਅੱਗੇ ਬੈਠੀਆਂ, ਲੰਗਰ ਪਕਾਉਣੇ ਸ਼ੁਰੂ ਕੀਤੇ, ਘਰਾਂ ਦੇ ਵਿੱਚੋਂ ਰਾਸ਼ਨ ਇਕੱਤਰ ਕਰਨਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਉਹ ਭਰਪੂਰ ਮਤਲਬ ਕਿ ਜੋਸ਼ ਦੇ ਨਾਲ ਇਕੱਠਾਂ 'ਚ ਸ਼ਾਮਲ ਹੋਈਆਂ। ਤਾਂ ਕਿਤੇ ਨਾ ਕਿਤੇ ਉਹ ਜਾਗ ਲੱਗੀ ਸੀਗੀ ਦੂਸਰੇ ਸਟੇਟ ਦੇ ਵਿੱਚ। ਤਾਂ ਇਹ ਬਹੁਤ ਵੱਡੀ ਪ੍ਰਾਪਤੀ ਆ ਕਿ ਟਾਈਮ ਦੇ ਤੌਰ 'ਤੇ ਇਸ ਤਰ੍ਹਾਂ ਇੱਕ ਤਸਵੀਰ ਛਪੀ ਆ, ਪਰ ਉਸ ਤਸਵੀਰ ਦੇ ਵਿੱਚ ਜਿਹੜੀ ਚੀਜ਼ ਮੈਨੂੰ ਟੁੰਬ ਕੇ ਗਈ ਆ, ਤੁਸੀਂ ਨਿਹਾਰ ਲਿਓ, ਤੁਹਾਨੂੰ ਵੀ ਟੁੰਬੇਗੀ। ਉਹਦੇ ਵਿੱਚ ਇੱਕ ਬੀਬੀ ਨੇ ਬੱਚਾ ਚੁੱਕਿਆ ਹੋਇਆ। ਇਸ ਤਰ੍ਹਾਂ ਲੱਗਦਾ ਹੈ ਕਿ ਤਸਵੀਰ ਪੈਗਾਮ ਦੇ ਰਹੀ ਆ ਕਿ ਬੀਬੀਆਂ ਨੇ ਆਪਣਾ ਭਵਿੱਖ ਜਿਹੜਾ ਉਹ ਕੁੱਛੜ ਚੁੱਕਿਆ, ਮਤਲਬ ਕਿ ਉਹ ਫਿਕਰਮੰਦ ਨੇ ਕੱਲ੍ਹ ਵਾਸਤੇ। ਤਾਂ ਭਲਕ ਨੂੰ ਕੁੱਛੜ ਚੁੱਕ ਕੇ ਹਿੱਕ ਨਾਲ ਲਾ ਕੇ ਉਹ ਜੜਨ ਜਾ ਰਹੀਆਂ ਨੇ। ਤਾਂ ਇਹ ਤਸਵੀਰ ਕੁਛ ਇਸ ਤਰ੍ਹਾਂ ਦਾ ਪੈਗਾਮ ਪੇਸ਼ ਕਰਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਉਹ ਤਸਵੀਰ ਜਿਹੜੀ ਹੈ ਸਾਰੇ ਦੇਖੋ, ਡਾਊਨਲੋਡ ਕਰਕੇ ਹੋ ਸਕੇ ਤੇ ਰੱਖ ਲਓ ਜੀ, ਕਿਉਂਕਿ ਇਹ ਇਤਿਹਾਸਿਕ ਮਰਹਲੇ ਆ। ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਅਚੀਵਮੈਂਟ ਆ। ਵੈਸੇ ਵੀ ਯੂਕੇ ਦੇ ਵਿੱਚ ਜਿਸ ਤਰ੍ਹਾਂ ਹੁਣ ਬਹਿਸ ਚੱਲਣੀ ਹੈ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ, ਇਸ ਤੋਂ ਇਲਾਵਾ ਕੱਲ੍ਹ ਨੂੰ KMP ਰੋਡ ਜਿਹੜਾ ਉਹ ਜਾਮ ਕਰਨਾ, ਲੱਗਦਾ ਉਹ ਆ ਕਿ ਇਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਕਿਤੇ ਨਾ ਕਿਤੇ ਜੋੜਨਗੀਆਂ ਆਪਸ ਦੇ ਵਿੱਚ, ਜੋ ਥੋੜੀ ਦੂਰੀ ਪੰਜਾਬੀਆਂ ਦੇ ਵਿੱਚ ਪਈ ਵੀ ਹੈ। ਜੀ ਜੀ। ਅਤੇ ਇਸ ਤੋਂ ਤੁਹਾਡੀਆਂ ਕਾਲਸ ਵੀ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈਗਾ ਹੈ ਜੀ 408 272 5200 4082725200। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਆਪਾਂ ਖਬਰ ਉਹ ਕਰਕੇ ਅਤੇ ਫਿਰ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਅਤੇ ਮਿੰਟੂ ਹੁਣਾਂ ਨੂੰ ਜੇ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਫਿਰ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰੋਂ ਮਿਲੀ ਸ਼ੱਕੀ ਕਾਰ ਦੇ ਮਾਲਕ ਦੀ ਹੋਈ ਆ ਮੌਤ। ਹੁਣ ਕਹਿੰਦੇ ਹਾਂਜੀ, ਦੇਖੋ ਇਹ ਮਾਮਲਾ ਜਿਹੜਾ ਨਾ ਉਹ ਸਾਰੇ ਦਾ ਸਾਰਾ ਹੀ ਸ਼ੱਕੀ ਬਣਦਾ ਜਾ ਰਿਹਾ ਹੈ। ਕਿਉਂਕਿ ਦੇਖੋ ਪਹਿਲਾਂ ਜਦੋਂ ਇਹ ਸਕਾਰਪੀਓ ਦੇ ਵਿੱਚੋਂ ਉਹ ਫੜੀਆਂ ਗਈਆਂ ਕੁਛ ਜੈਲੇਟਿਨ ਦੀਆਂ ਛੜਾਂ, ਇਹ ਕਿਹਾ ਗਿਆ ਕਿ ਇੱਕ ਅੱਤਵਾਦੀ ਸੰਗਠਨ ਸ਼ਾਇਦ ਜੈਸ਼-ਏ-ਹਿੰਦ ਦਾ ਨਾਮ ਲਿਆ ਗਿਆ ਸੀਗਾ ਕਿ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ। ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਅਕਾਊਂਟ ਤੋਂ ਇਹ ਗੱਲ ਕਹੀ ਕਿ ਅਸੀਂ ਇਹ ਕੰਮ ਨਹੀਂ ਕੀਤਾ। ਔਰ ਦੂਜੀ ਗੱਲ ਇਹ ਹੈ ਕਿ ਜਿਵੇਂ ਚਿੱਠੀ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਅੰਬਾਨੀ ਤੋਂ ਪੈਸਿਆਂ ਦੀ ਮੰਗ ਕੀਤੀ ਗਈ, ਉਹਨਾਂ ਕਿਹਾ ਕਿ ਅਸੀਂ ਕਾਫਰ ਤੋਂ ਕਦੇ ਪੈਸਾ ਲੈਂਦੇ ਹੀ ਨਹੀਂ ਹੈ। ਸਿੱਧੀ ਸਾਫ਼ ਜੀ ਗੱਲ ਆ। ਅਤੇ ਦੂਜਾ ਅੰਬਾਨੀ ਨਾਲ ਸਾਡਾ ਕੀ ਸਰੋਕਾਰ ਆ ਭਾਈ। ਤਾਂ ਉਸ ਤੋਂ ਬਾਅਦ ਇਹ ਕਹਾਣੀ ਸ਼ੱਕੀ ਬਣ ਗਈ ਸੀਗੀ।
कहानी बिल्कुल शक्की बन गई सीगी। ਤਾਂ ਹੁਣ ਇਹ ਹੈ ਕਿ ਜਿਹੜੀ ਸਕਾਰਪੀਓ ਚੋਰੀ ਹੋਈ ਸੀਗੀ ਉਹਦਾ ਜਿਹੜਾ ਮਾਲਕ ਸੀਗਾ ਉਹਦਾ ਨਾਮ ਹੈ ਮੇਰੇ ਖਿਆਲ ਦੇ ਨਾਲ ਹਸਮੁਖ ਕੁਛ ਐਸਾ ਨਾਮ ਹੈ, ਉਹ ਵਪਾਰੀ ਹੈ ਪੇਸ਼ੇ ਤੋਂ, ਤੇ ਮਨਸੁਖ ਸ਼ਾਇਦ ਉਹਦਾ ਨਾਮ ਹੈ, ਮਨਸੁਖ। ਤਾਂ ਥਾਣੇ ਦੇ ਵਿੱਚ ਦੱਸਦੇ ਆ ਕਿ ਉਹਨਾਂ ਦੀ ਲਾਸ਼ ਬਰਾਮਦ ਹੋਈ ਆ, ਤੇ ਗੱਲ ਇਹ ਆ ਕਿ ਉਹਦੀ ਲਾਸ਼ ਜਿਹੜੀ ਬਰਾਮਦ ਹੋਈ ਦੱਸਿਆ ਤੇ ਇਹ ਜਾ ਰਿਹਾ ਕਿ ਉਹਨੇ ਖੁਦਕੁਸ਼ੀ ਕੀਤੀ ਹੈ, ਪੁਲਿਸ ਦਾ ਦਾਵਾ। ਪਰ ਮੈਂ ਹੁਣੇ ਹੀ ਆ ਖਬਰ ਮੇਰੇ ਹੱਥ ਦੇ ਵਿੱਚ ਹੀ ਆ, ਮੈਂ ਉਹ ਪੜ੍ਹ ਰਿਹਾ, ਤਾਂ ਉਹਦੇ ਵਿੱਚ ਇੱਕ ਬਹੁਤ ਵੱਡੇ ਮੀਡੀਆ ਆਊਟਲੈਟ ਨੇ ਦਾਵਾ ਕੀਤਾ ਵਾ ਕਿ ਪੁਲਿਸ ਬੇਸ਼ੱਕ ਖੁਦਕੁਸ਼ੀ ਦਾ ਦਾਵਾ ਕਰ ਰਹੀ ਹੈ, ਪਰ ਜਿਸ ਬੰਦੇ ਨੇ ਖੁਦਕੁਸ਼ੀ ਕੀਤੀ ਹੈ ਪੁਲਿਸ ਦੇ ਮੁਤਾਬਕ ਉਹਦੇ ਮੂੰਹ ਤੇ 5 ਰੁਮਾਲ ਵੱਜੇ ਹੋਏ ਆ। तो ये बहुत वड्डी गल है और बहुत वड्डे मीडिया आउटलैट ने खुलासा किया। बाकी चीज़ां जिहड़ियां ने वो सवेरे साफ होणगियां, पर जे इस तरह 5 रुमाल बजे होए आ तो ये अपने आप दे विच इस कहानी च एक होर ट्विस्ट हो सकदा। तो कुल मिला के कह सकते हो कि कहानी तो पूरी दी पूरी शक्की नहीं, हुण तो इस तरह लगता है कि साजिश ही बनती नज़र आ रही है। जी जी, ये तो पता नहीं किहड़े नाटकी होर ਜਿਹੜੇ ਮੋੜ ਆ ਇਸ ਦੇ ਵਿੱਚ ਆ ਸਕਦੇ ਨੇ, ਕੁਛ ਨਹੀਂ ਕਿਹਾ ਜਾ ਸਕਦਾ ਪਿੱਛੇ ਕੀ ਆ। ਤੇ ਬਾਕੀ ਮਿੰਟੂ ਜੀ ਹੁਣ ਇਹ ਨਹੀਂ ਪਤਾ ਵੀ ਅਸਲੀਅਤ ਇਸ ਖਬਰ ਦੀ ਕਦੀ ਪੂਰੀ ਤਰ੍ਹਾਂ ਬਾਹਰ ਆਊਗੀ ਜਾਂ ਜਿਹੜੀ ਉਹ ਦੱਬੀ ਰਹਿ ਜਾਊਗੀ। ਉੱਥੇ ਇਹ ਸੰਭਾਵਨਾ ਹੈ ਨਾ ਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਜਿਹੜੀ ਆ ਉਹ ਦੂਜਿਆਂ ਦੀ ਆ, ਧੜਾਧੜ ਤਾਂ ਹੀ ਤਾਂ ਉੱਥੋਂ TRP ਘੁਟਾਲਾ ਨਿਕਲਦਾ ਹੈ, ਬਿਲਕੁਲ ਬਹੁਤ ਕੁਛ ਨਿਕਲ ਸਕਦਾ ਹੈ। ਤਾਂ ਹੀ ਤਾਂ ਸੰਜੇ ਰਾਉਤ ਨੇ ਪੱਟ ਤੇ ਥਾਪੀ ਮਾਰ ਕੇ ਆਖਿਆ ਜੀ ਮੇਰੇ ਨਾਲ ਪੰਗਾ ਨਾ ਲਿਓ, ਜਦੋਂ ਉਹਦੀ ਘਰ ਦੀ ਨੂੰ ਬੁਲਾਇਆ ਸੀਗਾ, ਮੇਰੇ ਨਾਲ ਪੰਗਾ ਨਾ ਲਿਓ, ਮੇਰੇ ਕੋਲ ਬਹੁਤ ਕੁਛ ਆ, ਮੈਂ ਬਹੁਤ ਕੁਛ ਕੱਢ ਸਕਦਾ। ਸੰਜੇ ਰਾਉਤ ਪੁਰਾਣਾ ਪੱਤਰਕਾਰ ਹੈ, ਉਹਦੇ ਕੋਲ ਬਹੁਤ ਕੁਛ ਆ। ਜੀ ਜੀ, ਤੇ ਆਪਾਂ ਇੱਥੇ ਲੈਂਦੇ ਹਾਂ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਸਰੋਤਿਓ ਤੁਹਾਡੀਆਂ ਕਾਲਸ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਤੇ ਮਿਲਦੇ ਹਾਂ ਆਪਾਂ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਜੇਕਰ ਤੁਸੀਂ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਐਪਲੀਕੇਸ਼ਨ ਭਰਨ ਵਿੱਚ ਦੇਰੀ ਕਰ ਗਏ ਹੋ, ਜਾਂ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ ਹੈ, ਜਾਂ ਕੈਲੀਫੋਰਨੀਆ ਵਿੱਚ ਨਵੇਂ ਮੂਵ ਹੋਏ ਹੋ, ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੈਕਸ ਭਰਨ ਦੇ ਲਈ ਫਾਰਮ 1095A ਜਾਂ 3895 ਜ਼ਰੂਰੀ ਹੈ। ਜੇ ਤੁਹਾਡੇ ਕੋਲੋਂ ਇਹ ਮਿਸਪਲੇਸ ਹੋ ਗਿਆ ਹੈ ਜਾਂ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ, ਤਾਂ ਇਹ ਟੈਕਸ ਫਾਰਮਸ ਲੈਣ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। रखरा इनकम टैक्स ते इमीग्रेशन एक भरोसेमंद नाम। तुसीं इन्हां को कारपोरेशन, बिजनेस, पर्सनल इनकम टैक्स, रियल एस्टेट घर बेचना या खरीदना होवे, लाइफ इंश्योरेंस, सीनियर सिटीजन वास्ते मेडिकेयर, इमीग्रेशन जिवें फैमिली पिटीशन फाइलिंग, सिटीजनशिप, ग्रीन कार्ड, वर्क परमिट, R1 वीजा, I-360, एडजस्टमेंट ऑफ स्टेटस, पासपोर्ट रीन्यू करवाना होवे, इंडिया, इंग्लैंड, कैनेडा दे लई वीजा लगवाना होवे, IRS दा कोई भी मसला होवे, इह सारे कामां दे विच तुहाडी मदद करदे हन। ट्रकिंग ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵਨਿਊ ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਮੁੱਛਾਂ ਤੇ ਨਹੀਂ ਸਿਆਣਪ ਨੂੰ ਹੱਥ ਮਾਰੋ ਕਿ ਬਦਾਮ ਕਿਵੇਂ ਸਾਂਭਣੇ ਆ। ਪਿਛਲੀ ਵਾਰੀ ਵਾਲੇ ਬੂਟਿਆਂ ਦਾ ਵੀ ਨੁਕਸਾਨ ਕਰ ਗਏ ਤੇ ਖਲਾਰਾ ਪਾ ਕੇ ਛੱਡ ਗਏ। ਭਾਈ ਤੂੰ ਚਿੰਤਾ ਨਾ ਕਰ, ਟਰਕਿੰਗ ਦੀ ਦੁਨੀਆ 'ਚ ਨਾਮ ਕਮਾਉਣ ਵਾਲੇ GS ਬਾਠ ਦੀ ਐਗਰੀਕਲਚਰ ਐਂਟੀਟੀ ਬਾਠ ਐਗ ਸੋਲਿਊਸ਼ਨਸ ਕੋਲ ਕਸਟਮ ਐਲੀਮੈਂਟ ਹਾਰਵੈਸਟਿੰਗ ਅਵੇਲੇਬਲ ਹੈ, ਜਿਹਦੇ ਵਿੱਚ ਸ਼ੇਕਰ, ਸਵੀਪਰ, ਹਾਰਵੈਸਟਰ, ਕਨਵੇਅਰ ਕਾਰਟ, ਬੈਂਕ ਆਊਟ, ਐਲੀਵੇਟਰ, ਬਦਾਮ ਝਾੜਨ ਤੋਂ ਟਰਾਲੀਆਂ 'ਚ ਲੱਦਣ ਤੱਕ ਦਾ ਸਾਰਾ ਇੰਤਜ਼ਾਮ ਹੈ। ਬਾਗ ਲਈ ਬਣੇ ਸਪੈਸ਼ਲ ਕੈਪ ਟਰੈਕਟਰ ਯੂਜ਼ ਕਰਦੇ ਨੇ ਤੇ ਬੂਟਿਆਂ ਨੂੰ ਸਪਰੇਅ ਕਰਨ ਵਾਲੀਆਂ ਕਸਟਮ ਸਪਰੇਅ ਮਸ਼ੀਨਾਂ ਵੀ ਨੇ। ਫਿਰ ਹੁਣੇ ਕਾਲ ਕਰੋ ਬਾਠ ਐਗ ਸੋਲਿਊਸ਼ਨਸ, ਫ੍ਰੈਸਨੋ, ਕੈਲੀਫੋਰਨੀਆ। ਕਾਲ 5593752652 559 375 2652।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਸਭ ਤੋਂ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰੀਕੇ ਦੇ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408 272 2500 4082722500। ਕੀ ਤੁਸੀਂ ਘਰ ਲੈਣ ਦੀ ਸੋਚ ਰਹੇ ਹੋ? ਫ੍ਰੈਜ਼ਨੋ, ਕਲੋਵਿਸ, ਮਡੇਰਾ, ਸੈਂਗਰ, ਸੈਲਮਾ, ਫਾਉਲਰ, ਹੈਨਫੋਰਡ ਇਲਾਕੇ ਦੇ ਵਿੱਚ ਭਾਵੇਂ ਨਵਾਂ ਘਰ ਲੈਣਾ ਹੋਵੇ ਜਾਂ ਪੁਰਾਣਾ, ਜਾਂ ਕੋਈ ਕਮਰਸ਼ੀਅਲ ਪ੍ਰਾਪਰਟੀ, ਖੇਤੀਬਾੜੀ ਲਈ ਜ਼ਮੀਨ ਖਰੀਦਣੀ ਹੈ ਤਾਂ ਇਮਾਨਦਾਰ, ਪ੍ਰੋਫੈਸ਼ਨਲ, ਭਰੋਸੇਯੋਗ ਸੇਵਾਵਾਂ ਦੇ ਲਈ ਰੀਅਲਟਰ ਸਰਬਜੀਤ ਸਿੰਘ ਵੈਦ। ਨਵਾਂ ਘਰ ਦੇਖਣ ਲਈ, ਲੈਣ ਦੇ ਲਈ ਇਹਨਾਂ ਨੂੰ ਆਪਣੇ ਰੀਅਲਟਰ ਦੇ ਤੌਰ ਤੇ ਪਹਿਲੀ ਵਾਰ ਆਪਣੇ ਨਾਲ ਲੈ ਕੇ ਜਾਓ। ਆਪਣੇ ਘਰ ਦੀ ਮਾਰਕੀਟ ਵੈਲਿਊ ਜਾਣਨ ਦੇ ਲਈ ਤੇ ਰੀਅਲ ਏਸਟੇਟ ਦੀਆਂ ਕਿਸੇ ਵੀ ਤਰੀਕੇ ਦੀਆਂ ਸੇਵਾਵਾਂ ਦੇ ਲਈ ਕੰਟੈਕਟ ਕਰੋ ਸਰਬਜੀਤ ਸਿੰਘ ਵੈਦ 5593123999 DRU ਲਾਇਸੈਂਸ ਨੰਬਰ 02050647। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4,000 ਬਣਾ ਸਕਦੇ ਹੋ। ਜੇ ਕਿਸੇ ਨੇ ਲਿਕਰ ਸਟੋਰ ਤੇ ਗੈਸ ਸਟੇਸ਼ਨ ਵੇਚਣਾ ਜਾਂ ਖਰੀਦਣਾ ਹੋਵੇ ਉਹ ਵੀ ਕੰਟੈਕਟ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨਦੀਪ ਸਿੰਘ 5599303325। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨਾਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। Address 4709 Al Capitan, Suite 103, Fresno, or visit fresnoimmigration.com. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ, ਤੇ ਆਪਣੇ ਨਾਲ ਜੁੜੇ ਹੋਏ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜੇਕਰ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ। ਨੰਬਰ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਜੋ ਚੱਲ ਰਿਹਾ ਹੈਗਾ ਉਸ ਦੇ ਉੱਤੇ ਜਿਹੜੀ ਆ ਗੱਲਬਾਤ ਕਰ ਸਕਦੇ ਹੋ, ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ। ਤੇ ਆਓ ਵਾਰੀ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਇਸ ਮੌਕੇ ਸੁਰਿੰਦਰ ਸਿੰਘ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਾਂਜੀ, ਮੈਂ ਵੀਰ ਜੀ ਪੁੱਛਣਾ ਸੀ ਭਾਜੀ ਹੁਣਾਂ ਤੋਂ ਭਈ ਜਿਹੜੇ ਉਹ ਪਿੱਛੇ 26 ਤਰੀਕ ਵਾਲੇ ਦਿਨ ਗੱਭਰੂ ਦੀ ਉੱਥੇ ਆਪਣੇ ਜਾਨ ਚਲ ਗਈ ਸੀ, ਸ਼ਹੀਦ ਹੋ ਗਿਆ ਸੀ, ਤੇ ਇੱਕ ਦੂਸਰਾ ਉਹ ਜਿਹੜੀਆਂ ਲਟਕੀਆਂ ਯੂਪੀ ਦੇ ਵਿੱਚ 3 ਦਾ ਉਹ ਸੀਗਾ, ਇੱਕ 2 ਵਿਚਾਰੀਆਂ ਐਕਸਪਾਇਰ ਹੋ ਗਈਆਂ ਸੀਗੀਆਂ ਤੇ ਤੀਸਰੀ ਸੀਰੀਅਸ ਸੀ। ਇਹਨਾਂ ਦੋਹਾਂ ਕੇਸਾਂ ਦੀ ਕੋਈ ਅਪਡੇਟ ਭਾਜੀ ਹੁਣਾਂ ਨੂੰ ਪਤਾ ਹੋਵੇ ਤੇ ਜ਼ਰੂਰ ਦੱਸਣ। ਮਿਹਰਬਾਨੀ ਭਾਜੀ, ਇਕੱਠੇ ਹੋਣਾ। ਹਾਂਜੀ ਹਾਂਜੀ, ਦੇਖੋ ਜਿਹੜਾ ਨਵਰੀਤ ਸਿੰਘ ਦਾ ਮਸਲਾ ਸੀਗਾ ਤਾਂ ਉਹਦੇ ਵਿੱਚ ਆਪਾਂ ਕੱਲ ਖਬਰ ਕੀਤੀ ਸੀਗੀ, ਮੇਰੇ ਖਿਆਲ ਨਾਲ ਕੱਲ ਜਾਂ ਪਰਸੋਂ ਕੀਤੀ ਸੀ ਖਬਰ, 1-2 ਦਿਨਾਂ ਦੇ ਅੰਦਰ ਅੰਦਰ ਹੀ ਕੱਲ ਕੀਤੀ ਸੀ ਸ਼ਾਇਦ। ਉਹਦੇ 'ਚ ਇਹਨੂੰ ਦੱਸਿਆ ਸੀਗਾ ਕਿ ਹਾਈ ਕੋਰਟ ਨੇ ਉਹ ਇੱਕ ਤਾਂ ਮੇਰੇ ਖਿਆਲ ਦੇ ਨਾਲ ਐਕਸਰੇ ਰਿਪੋਰਟ ਤੇ ਦੂਜਾ ਜਿਹੜਾ ਪੋਸਟਮਾਰਟਮ ਦਾ ਸਾਰਾ ਹੈ ਖਾਕਾ ਉਹ ਤਲਬ ਕੀਤਾ। ਹਾਈ ਕੋਰਟ ਦੇ ਵਿੱਚ ਕੇਸ ਆ, ਤਾਂ ਹੁਣ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉੱਥੇ ਸਭ ਕੁਝ ਸਾਫ਼ ਹੋ ਜਾਊਗਾ, ਕਿਉਂਕਿ ਹਾਈ ਕੋਰਟ ਬਹੁਤ ਵੱਡੀ ਅਥਾਰਟੀ ਹੁੰਦੀ ਹੈ ਜੁਡੀਸ਼ਰੀ ਦੇ ਵਿੱਚ।
ਤਾਂ ਉਹ ਰਿਕਾਰਡ ਤਲਬ ਕੀਤਾ ਜਾ ਰਿਹਾ। ਇਹ ਮੁੱਢਲਾ ਪੜਾਅ ਹੁੰਦਾ ਕਿਸੇ ਵੀ ਕੇਸ ਦੇ ਵਿੱਚ, ਜਦੋਂ ਵੀ ਸੁਣਵਾਈ ਚੱਲਦੀ ਹੈ ਕਿ ਸਾਰਾ ਰਿਕਾਰਡ ਤਲਬ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਹੀ ਅੱਗੇ ਕੇਸ ਤੁਰਦਾ। ਸੋ ਆਪਾਂ ਨੂੰ ਇੰਤਜ਼ਾਰ ਕਰਨਾ ਪਊਗਾ। ਰਹੀ ਗੱਲ ਦੂਜੀ, ਤਾਂ ਉਹਦੇ ਵਿੱਚ ਕੀ ਸੀਗਾ, ਐਂਗਲ ਜਿਹੜਾ ਨਿਕਲਿਆ ਸੀਗਾ ਉਹ ਇਹੋ ਸੀਗਾ ਕਿ ਉਹ ਤਿੰਨੇ ਚਚੇਰੀਆਂ ਭੈਣਾਂ ਸੀਗੀਆਂ। ਚਚੇਰੀਆਂ ਭੈਣਾਂ ਕਹਿ ਦਿੰਦੇ ਚਾਚੇ ਤਾਏ ਦੀਆਂ, ਆਪਾਂ ਪੰਜਾਬੀ ਚ ਆਖ ਦਿੰਦੇ ਚਾਚੇ ਤਾਏ ਦੀਆਂ ਮੁੰਡੇ ਕੁੜੀਆਂ। ਤਾਂ ਉਹ ਚਾਚੇ ਤਾਏ ਦੀਆਂ ਸੀ ਆਪੋ ਵਿੱਚ ਦੀ, ਤੇ ਚੰਗੀ ਤਿੰਨਾਂ ਦੀ ਆਪਸ ਦੇ ਵਿੱਚ ਕੁੜੀਆਂ ਦੀ ਬਣਦੀ ਸੀ, ਜਿਵੇਂ ਸਹੇਲੀਆਂ ਹੁੰਦੀਆਂ ਨੇ ਨਾਲੇ, ਤਾਂ ਭੈਣਾਂ ਵੀ ਸੀਗੀਆਂ। ਤਾਂ ਉਹਦੇ 'ਚ ਕੀ ਸੀਗਾ ਕਿ ਇੱਕ ਕੁੜੀ ਨੂੰ ਮੁੰਡਾ ਇੱਕ ਲਾਈਕ ਕਰਦਾ ਸੀਗਾ, ਇਹ ਲਾਗਲੇ ਪਿੰਡ ਦਾ ਹੀ ਸੀ ਸ਼ਾਇਦ, ਤੇ ਉਹਨੇ 1-2 ਵਾਰੀ ਨੰਬਰ ਮੰਗਿਆ ਤੇ ਕੁੜੀ ਨੇ ਨਾ ਕੀਤੀ ਸੀ। ਤੇ ਉਸ ਤੋਂ ਬਾਅਦ ਉਹ ਕੁੜੀਆਂ ਜਿਵੇਂ ਗਈਆਂ ਖੇਤ ਦੇ ਵਿੱਚ, ਜਿਵੇਂ ਆਪਣੇ ਵੀ ਇੱਥੇ ਧੀਆਂ ਭੈਣਾਂ ਜਾਂਦੀਆਂ ਨੇ, ਖਾਸ ਤੌਰ 'ਤੇ ਛੋਟੇ ਘਰਾਂ ਦੀਆਂ ਬੱਚੀਆਂ ਜਾਂਦੀਆਂ ਨੇ ਪੱਠਾ ਦੱਥਾ ਕਰਨ। ਤਾਂ ਜਦੋਂ ਇਸ ਤਰ੍ਹਾਂ ਨੀਰਾ ਪੱਠਾ ਲੈਣ ਗਈਆਂ ਤਾਂ ਉਹਨੇ ਪਾਣੀ ਦੇ ਵਿੱਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ ਸੀਗਾ। ਤਾਂ ਉਹਨੇ ਮਿਲਾਇਆ ਤਾਂ ਇੱਕ ਕਰਕੇ ਸੀਗਾ ਕਿ ਇਹ ਪੀਊਗੀ ਤਾਂ ਉਹਦੇ ਪਾਣੀ 'ਚ, ਪਰ ਉਹ ਪਾਣੀ ਉਹ ਤਿੰਨਾਂ ਨੇ ਵੰਡਵਾ ਪੀ ਲਿਆ, ਜਿਹਦੇ ਕਰਕੇ 2 ਦੀ ਮੌਤ ਹੋ ਗਈ ਸੀ। ਇੱਕ ਲੜਕੀ ਜਿਹੜੀ ਸੀਗੀ ਉਹ ਸੀਰੀਅਸ ਸੀਗੀ, ਪਰ ਮੇਰੇ ਖਿਆਲ ਦੇ ਨਾਲ ਉਹਦੀ ਜਾਨ ਬਚ ਗਈ ਹੈ। ਜੀ ਜੀ, ਧੰਨਵਾਦ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ ਐਲਏ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਫਰੀडम ਹਾਊਸ ਨੇ ਬੜੇ ਭਰ ਕੇ ਛੈਲੇ ਮੋਦੀ ਦੇ ਮੁੰਡਿਆਂ ਦੇ ਟੰਗ ਤੇ ਇਹਦੀਆਂ ਪ੍ਰਾਪਤੀਆਂ ਦੇ, ਤੇ ਉਧਰ ਯੋਗੀ ਆਦਿੱਤਿਆਨਾਥ ਬੰਗਾਲ 'ਚ ਜਾ ਕੇ ਕਹਿੰਦਾ ਅਰਾਜਕਤਾ ਬੜੀ ਹੈ ਇੱਥੇ। ਤੇ ਦੱਸੇ ਜਿਹੜਾ ਯੂਪੀ 'ਚ ਰਾਮ ਰਾਜ ਚੱਲ ਰਿਹਾ, ਤੇ ਜਿੱਥੇ ਰੋਜ਼ ਏਦਾਂ ਦੀਆਂ ਘਟਨਾਵਾਂ ਹੁੰਦੀਆਂ, ਤੇ ਉੱਥੇ ਹੁਣ ਫਿਰ ਦੁਬਾਰਾ ਤੋਂ ਜਿਹੜਾ ਹੈਗਾ ਰਾਮ ਨੂੰ ਕੱਛੜ ਚੱਕ ਲਿਆ, ਤੇ ਉੱਥੇ ਘੁੰਮਦਾ ਫਿਰਦਾ ਤੇ ਦੱਸਦਾ ਫਿਰਦਾ ਕਿ ਰਾਮ ਕਹੋਗੇ ਤੇ ਤਾਂ ਤੁਹਾਡਾ ਭਲਾ ਹੈ। ਉੱਥੇ ਫਿਰ ਉਹਨੂੰ ਹਿੰਦੂ ਮੁਸਲਿਮ ਦਾ ਪਤਾ ਖੇਲਤਾ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ ਜਰਾ ਜੀ। ਨਹੀਂ ਦੇਖੋ, ਚਲੋ ਰਾਮ ਕਿਸੇ ਦਾ ਭਗਵਾਨ ਆ, ਅਸੀਂ ਉਸ ਪਾਸੇ ਨਾ ਜਾਈਏ। ਉਹ ਜੋ ਸਿਆਸੀਕਰਨ ਕਰਦੇ ਆ ਇਸ ਤਰ੍ਹਾਂ ਦਾ ਮਸਲੇ ਦਾ, ਉਹ ਤਾਂ ਸਭ ਨੂੰ ਪਤਾ ਹੀ ਆ। ਤਾਂ ਉਹਨਾਂ ਕੋਲ ਹੋਰ ਹੈ ਵੀ ਕੀ ਆ, ਤੁਸੀਂ ਦੇਖੋ ਨਾ ਕਿ ਉਹਨਾਂ ਦੇ ਕੋਲ ਹੈ ਨਹੀਂ ਕੁਛ ਵੀ ਬਾਜੀ। ਉਹ ਕੀ ਕਹੂਗੇ ਜਾ ਕੇ ਕਿ ਸਾਡੀ GDP ਸਾਡੇ ਰਾਜ ਦੇ ਵਿੱਚ -23 ਹੋ ਗਈ ਆ, ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ GDP ਦਾ ਕੀ ਮਸਲਾ ਹੁੰਦਾ। ਜਿਹੜੇ ਸਾਹਮਣੇ ਬੈਠੇ ਹੋਣਗੇ ਉਹਨਾਂ ਦੇ ਵਿੱਚੋਂ ਬਹੁਤ ਸਾਰਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ। ਪਰ ਜਦੋਂ ਧਰਮ ਦਾ ਮਸਲਾ, ਜਜ਼ਬਾਤ ਦਾ ਮਸਲਾ, ਉਦੋਂ ਅਸੀਂ ਸਾਰੀਆਂ ਚੀਜ਼ਾਂ ਪਿੱਛੇ ਰੱਖ ਦਿੰਦੇ ਹਾਂ। 12 ਕਰੋੜ ਲੋਕਾਂ ਦਾ ਰੁਜ਼ਗਾਰ ਖੁੱਸਾ ਵਾ, ਦਾ ਕਿੰਨੇ ਕਰੋੜ ਲੋਕਾਂ ਦੇ ਭਵਿੱਖ ਤੇ ਤਲਵਾਰ ਲਟਕਾਈ ਆ। ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਮੰਥਨ ਚਿੰਤਨ ਕਰਦਾ ਹੀ ਨਹੀਂ। ਜਨਤਾ ਦਾ ਬਹੁਤ ਛੋਟਾ ਹਿੱਸਾ ਆ ਜਿਹੜਾ ਕਹਿ ਲਈਏ ਕਿ ਇਹਨਾਂ ਪ੍ਰਤੀ ਸੰਜੀਦਗੀ ਰੱਖਦਾ। ਤਾਂ ਖੈਰ ਦੇਖੋ, ਜੋ ਹੋਇਆ ਦੇਸ਼ ਦੇ ਵਿੱਚ, ਜੋ ਦੇਸ਼ ਦੇ ਵਿੱਚ ਵਾਪਰ ਰਿਹਾ, ਰਿਪੋਰਟ ਜਿਹੜੀ ਉਹ ਤਰਜਮਾਨੀ ਹੋਈ ਕਰਦੀ ਆ। RSS ਨੇ ਬੇਸ਼ੱਕ ਉਸ ਰਿਪੋਰਟ ਨੂੰ ਨਕਾਰਿਆ ਵਾ ਕਿ ਦੇਖੋ ਜੀ ਇਹ ਕੁਛ ਤਾਕਤਾਂ ਨੇ ਜਿਹੜੀਆਂ ਭਾਰਤ ਵਿਰੋਧੀ ਕੰਮ ਕਰ ਰਹੀਆਂ ਨੇ, ਏਜੰਡਾ ਚਲਾ ਰਹੀਆਂ ਨੇ, ਪਰ ਮੈਂ ਸਮਝਦਾ ਕਿ ਇਹ ਗਲਤ ਗੱਲ ਆ। ਜੇ ਇੱਕ ਦੇਸ਼ ਦੇ ਨਾਗਰਿਕ ਦੇ ਤੌਰ 'ਤੇ ਮੈਨੂੰ ਪੁੱਛੋਗੇ ਤਾਂ ਮੈਂ ਇੱਕ ਨਾਗਰਿਕ ਦੇ ਤੌਰ 'ਤੇ ਇਹੋ ਕਹੂੰਗਾ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਕੁਛ ਗਲਤ ਹੋ ਰਿਹਾ। ਜੋ ਪੈਰਾਮੀਟਰ ਵੈਸੇ ਉਹਨਾਂ ਨੇ ਤਾਂ US ਦੀਆਂ ਵੀ ਕੁਛ ਮੇਰੇ ਖਿਆਲ ਦੇ ਨਾਲ ਘਟਾਈਆਂ ਨੇ ਟਰੰਪ ਕਾਲ ਦਾ, ਕਿਉਂਕਿ ਰਿਪੋਰਟ ਕਾਰਡ 2019 ਦਾ, ਤਾਂ ਕੁਛ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਜੇ ਉਹ ਗ੍ਰੇਡਿੰਗ ਕਰਦੇ ਆ ਤਾਂ ਉਹ ਮੇਰੇ ਖਿਆਲ ਦੇ ਨਾਲ US ਦੇ ਵੀ ਪੁਆਇੰਟ ਉਹਨਾਂ ਨੇ ਕੱਟੇ ਆ। ਤਾਂ ਇੱਥੇ ਵੀ ਸਿਵਲ ਲਿਬਰਟੀ ਦੇ ਵਿੱਚ ਜਾਂ ਪੋਲੀਟੀਕਲ ਲਿਬਰਟੀ ਦੇ ਵਿੱਚ ਇਹਨਾਂ ਦੀ ਗ੍ਰੇਡਿੰਗ ਜਿਹੜੀ ਹੋਈ ਆ ਉਹਦੇ 'ਚ ਨੰਬਰ ਕੱਟੇ ਗਏ ਔਰ ਅੰਸ਼ਿਕ ਆਜ਼ਾਦੀ ਵਾਲੇ ਖਾਨੇ 'ਚ ਆ ਗਏ। ਪਰ ਮੈਂ ਸਮਝਦਾ ਕਿ ਅਸੀਂ ਕਿਸੇ ਇੱਕ ਖਾਨੇ 'ਚ ਥੋੜ੍ਹੀ ਆਏ ਹਾਂ। ਸਾਡਾ ਤਾਂ ਜਿਵੇਂ ਪੰਜਾਬੀ ਕਹਿੰਦੇ ਨਾ, ਖਾਨਾ ਖਰਾਬ ਹੋਇਆ ਪਿਆ ਇੰਡੈਕਸਾਂ ਦੇ ਵਿੱਚ। ਆਹ ਨਾਲੇ ਪਾਸਪੋਰਟ ਇੰਡੈਕਸ ਦੇਖ ਲਓ 85ਵੇਂ ਨੰਬਰ 'ਤੇ ਆ। ਕਰਪਸ਼ਨ ਜੋ ਹੁੰਦੀ ਹੈ ਨਾ ਇੰਟਰਨੈਸ਼ਨਲ ਟਰਾਂਸਪੇਰੈਂਸੀ ਦੀ 86ਵੇਂ ਨੰਬਰ 'ਤੇ ਆ। ਹਿਊਮਨ ਫਰੀडम ਇੰਡੈਕਸ ਦੇ ਵਿੱਚ 111ਵੇਂ ਨੰਬਰ 'ਤੇ ਆ। ਹਿਊਮਨ ਡਿਵੈਲਪਮੈਂਟ ਦੇ ਇੰਡੈਕਸ ਦੇ ਵਿੱਚ ਜਿਹੜਾ ਕਿ 2020 ਦਾ ਹੀ ਆ 131ਵੇਂ ਨੰਬਰ 'ਤੇ ਆ। ਜੇ ਤੁਸੀਂ ਅੱਗੇ ਚੱਲ ਜਾਓਗੇ 8 ਗਲੋਬਲ ਟੈਰਰਿਜ਼ਮ ਇੰਡੈਕਸ ਸੀਗਾ ਜਿਹੜਾ, ਉਹਦੇ ਵਿੱਚ ਅਸੀਂ ਬੇਸ਼ੱਕ ਅੱਛਾ ਕੀਤਾ, ਪਰ ਫਿਰ ਬਾਅਦ ਦੇ ਵਿੱਚ ਜੇ ਆਪਾਂ ਅੱਗੇ ਚੱਲ ਕੇ ਦੇਖਾਂਗੇ ਗਲੋਬਲ ਹੰਗਰ ਇੰਡੈਕਸ ਜਿਹੜਾ ਪਿਛਲੇ ਸਾਲ ਆਇਆ ਉਹਦੇ 'ਚ ਅਸੀਂ 94 'ਤੇ ਸੀਗੇ। ਸੋ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਜਿਹੜੇ ਜ਼ਰੂਰੀ, ਜਿਵੇਂ ਵਰਲਡ ਰਿਸਕ ਇੰਡੈਕਸ ਹੈ ਉਹਦੇ ਵਿੱਚ ਵੀ 99 ਪੋਜੀਸ਼ਨ ਸੀਗੀ। ਤਾਂ ਜੇ ਦੇਖੀਏ ਹਿਊਮਨ ਕੈਪੀਟਲ ਇੰਡੈਕਸ ਬੜਾ ਮਹੱਤਵਪੂਰਨ ਹੁੰਦਾ, ਉਹਦੇ ਵਿੱਚ ਅਸੀਂ 116ਵੇਂ ਪਾਏਦਾਨ 'ਤੇ 116ਵੇਂ ਪੌੜ 'ਤੇ ਖਲੋਤੇ ਆ।
ਸੋ ਗਲੋਬਲ ਇਕਨੋਮਿਕ ਫਰੀडम ਇੰਡੈਕਸ ਹੈ ਜਿਹੜਾ, ਉਹਦੇ 'ਚ ਅਸੀਂ 105ਵੇਂ ਸਥਾਨ 'ਤੇ ਹਾਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਤਾਂ ਜਿੱਦਾਂ ਕਹਿ ਲਓ ਕਿ ਬਹੁਤ ਪਛੜ ਗਈ ਆ ਰੈਂਕਿੰਗ ਹਰੇਕ ਮਾਮਲੇ 'ਚ। ਜੇ ਆਪਾਂ ਦੇਖੀਏ ਤਾਂ ਇਹਨੂੰ ਸੁਧਾਰਨ ਵਾਸਤੇ ਯਤਨ ਕੀਤੇ ਜਾਣੇ ਚਾਹੀਦੇ ਆ, ਨਾ ਕਿ ਪਰਦਾਪੋਸ਼ੀ ਕੀਤੀ ਜਾਣੀ ਚਾਹੀਦੀ ਆ। ਤਾਂ ਮੈਂ ਸਮਝਦਾ ਕਿ ਇਹ ਜੋ ਮਰਜ਼ੀ ਕਹੀ ਜਾਣ, ਯੋਗੀ ਆਦਿੱਤਿਆਨਾਥ ਜੋ ਮਰਜ਼ੀ ਸਹਾਰਾ ਲਈ ਜਾਣ, ਇਹਨਾਂ ਦੀ ਰਾਜਨੀਤੀਕਰਨ ਦਾ ਢੰਗ ਹੈ, ਤੁਸ਼ਟੀਕਰਨ, ਗੋਲਬੰਦੀ, ਕਤਾਰਬੰਦੀ, ਕਿੰਨੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਇਹੋ ਜਿਹੀ ਰਾਜਨੀਤੀ ਵਾਸਤੇ। ਪਰ ਸੱਚਾਈ ਇਹੋ ਆ ਕਿ ਬਹੁਤ ਕੁਛ 2014 ਤੋਂ ਬਾਅਦ ਬਦਲਿਆ ਇਸ ਮੁਲਕ। ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੰਤਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਅਜੀਬ ਕਹਿਣ ਦਾ ਮਤਲਬ ਅਸੀਂ ਬਹੁਤ ਜ਼ਿਆਦਾ ਰੌਲਾ ਪਿਆ ਐਮਐਸਪੀ ਦਾ, ਜਿਸ ਚੀਜ਼ ਦੀ ਕਿਸੇ ਲੋੜ ਹੀ ਹੈ ਨਹੀਂ ਸਰਕਾਰ ਨੂੰ, ਅਸੀਂ ਗੱਜ ਗੁੱਠੇ ਤੇ ਦੇ ਜਾਂਦੇ। ਸਾਨੂੰ ਆਪਣੇ ਸਾਧਨ ਨਹੀਂ ਪੈਦਾ ਕਰਨੇ ਚਾਹੀਦੇ ਜੀ। ਪੰਜਾਬ ਗੌਰਮੈਂਟ ਹੋਵੇ ਜਾਂ ਜਿਵੇਂ ਕਿਸਾਨ ਯੂਨੀਅਨ ਜਿਹੜੀਆਂ ਹੈਗੀਆਂ ਉਹ ਇੱਦਾਂ ਦੀ ਪਲਾਨ ਬਣਨ ਵੀ ਜਿਸ ਚੀਜ਼ ਲੋੜ ਉਹ ਪੈਦਾ ਕੀਤੀ ਜਾਵੇ ਜੀ। ਜੇ ਕਿਤੇ ਤਾਂ ਸਾਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ, ਸਾਡੇ ਕੋਲ ਸਟਾਰ ਭਰੇ ਪਏ ਆ, ਅਸੀਂ ਜੂਸ ਐਮਐਸਪੀ ਦਿਓ ਸਰਕਾਰ ਨੂੰ, ਆਪਣੇ ਪੰਜਾਬ ਸਰਕਾਰ ਨੂੰ, ਜਿਹੜੇ ਕਿਸਾਨ ਯੂਨੀਅਨ ਹੈ ਜਿਨ੍ਹਾਂ ਨੂੰ ਆਪਣਾ ਮਾਲਕ ਆਪਣੀ ਪਿੰਡ ਖੁਦ ਬਣਾਉਣੀ ਚਾਹੀਦੀ ਹੈ। ਤੇ ਕਈ ਚੀਜ਼ ਹੈ ਜਿਹੜੀ ਸਾਡੀ ਜ਼ਮੀਨ ਦੀ ਘਾਟ ਹੋਵੇ, ਪਾਣੀ ਦੀ ਬਚਤ ਹੋਵੇ, ਤਾਂ ਕਹਿਣ ਸਾਡਾ ਜਾਂ ਫਿਊਚਰ ਚੰਗਾ ਹੋਵੇ ਜੀ। ਆਹ ਸਵਾਲ ਹੈ ਮੇਰਾ ਜੀ, ਮਿਹਰਬਾਨੀ। ਨਹੀਂ, ਤੁਹਾਡਾ ਸੁਝਾਅ ਕੀ ਕਿਹਾ, ਸਿੱਧੂ ਮਾਡਲ ਦੇ ਨਾਲ ਰਲਦਾ ਥੋੜਾ ਜਿਹਾ। ਸਿੱਧੂ ਮਾਡਲ ਵੀ ਆਪਦਾ ਲਿਆ ਨਾ ਮਾਡਲ ਜੀ, ਤੁਹਾਡੇ ਮਾਡਲ ਨਾਲ ਰਲਦਾ ਮਿਲਦਾ ਹੀ ਆ। ਪਰ ਗੱਲ ਕੀ ਹੈ ਕਿ ਸਰਕਾਰਾਂ ਦਾ ਫਿਰ ਰੋਲ ਕੀ ਰਹਿ ਗਿਆ? ਸਭ ਤੋਂ ਵੱਡੀ ਗੱਲ ਤੇ ਹੈ ਨਾ ਕਿ ਜੇ ਸਰਕਾਰ ਇਸ ਖੇਡ ਚੋਂ ਬਾਹਰ ਹੀ ਹੈ ਤਾਂ ਫਿਰ ਤਾਂ ਸਾਨੂੰ ਇਹ ਵੀ ਮੰਨਣਾ ਚਾਹੀਦਾ ਕਿ ਜੋ ਫੈਡਰਲ ਸਿਸਟਮ ਦੇ ਵਿੱਚ ਇਹਨਾਂ ਨੇ ਘੁਸਪੈਠ ਕੀਤੀ ਹੈ, ਜਿਸ ਤਰ੍ਹਾਂ ਇਹ ਬੜੇ ਆ, ਫਿਰ ਤਾਂ ਉਹ ਵੀ ਜਾਇਜ਼ ਆ। ਫਿਰ ਤਾਂ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਫਿਰ ਤਾਂ ਸਭ ਕੁਝ ਠੀਕ ਹੈ, ਕਿਉਂਕਿ ਕੇਂਦਰ ਸਰਕਾਰ ਤਾਂ ਬਾਹਰ ਹੋਣਾ ਚਾਹੁੰਦੀ ਇਸ ਖੇਡ 'ਚ ਪ੍ਰਾਈਵੇਟ ਪਲੇਅਰਾਂ ਦੇ ਹਵਾਲੇ ਕਰਕੇ। ਗੱਲ ਤੁਹਾਡੀ ਮਾੜੀ ਨਹੀਂ ਹੈ, ਮੈਂ ਤੁਹਾਡੀ ਭਾਵਨਾ, ਤੁਹਾਡਾ ਮਤਲਬ ਸਮਝ ਗਿਆ। ਪਰ ਰੌਲਾ ਹੈ ਕਿ ਇਹਦੇ ਵਾਸਤੇ ਇਕੱਲਾ ਕਿਸਾਨ ਨਹੀਂ ਕਰ ਸਕਦਾ। ਕਿਸਾਨ ਆਗੂਆਂ ਕੋਲ ਕੀ ਹੈ ਦੱਸੋ? ਉਹ ਅਥਾਰਟੀ ਥੋੜੀ ਨਾ ਕੋਈ। ਹੁਣ ਜੇ ਤੁਸੀਂ ਆਖੋ ਕਿ ਰਾਜੇਵਾਲ ਜਿਹੜਾ ਜੀ ਉਹ ਆਪਣੇ ਪੱਧਰ ਤੇ ਕੁਝ ਕਰਦੇ ਹੋ, ਅਥਾਰਟੀ ਥੋੜੀ ਹੈ। ਉਹ ਅਪੀਲ ਕਰ ਦੇਣਗੇ ਕਿਸਾਨਾਂ ਨੂੰ ਕਿ ਇਸ ਪਾਸੇ ਆ ਜਾਓ। ਪਰ ਕਿਸਾਨਾਂ ਨੂੰ ਲਿਆਉਣਾ ਕਿਵੇਂ ਆ? ਉਹ ਸਰਕਾਰੀ ਪਾਲਿਸੀਆਂ ਹੀ ਲਿਆ ਸਕਦੀਆਂ, ਜਿਵੇਂ ਚੌਲਾਂ ਵਾਲੇ ਪਾਸੇ ਲਾਇਆ ਸੀਗਾ। ਐਮਐਸਪੀ ਦੇ ਕੇ ਅਪੀਲਾਂ ਕੀਤੀਆਂ ਕਿ ਹਾਂ ਲਾਓ ਚੌਲ ਲਾਓ। ਸਾਡਾ ਤਾਂ ਖਿੱਤਾ ਜਿਹੜਾ ਹੈ ਉਹ ਚੌਲਾਂ ਵਾਸਤੇ ਮਾਫਕ ਹੀ ਹੈ ਨਹੀਂਗਾ ਜੀ। ਇਹਨਾਂ ਨੇ ਰੇਟ ਬੰਨ ਕੇ, ਰੇਟ ਦੇ ਕੇ ਤੈਨੂੰ ਤੋਰਿਆ ਵਾ, ਤਾਂ ਉਧਰੋਂ ਮੋੜਨ ਵਾਸਤੇ ਸਾਨੂੰ ਰਹਿਤਾਂ ਦੇਣੀਆਂ ਪੈਣਗੀਆਂ। ਸਾਨੂੰ ਉਹ ਅੰਗਰੇਜ਼ੀ 'ਚ ਇੱਕ ਸ਼ਬਦ ਮੇਰੇ ਖਿਆਲ ਦੇ ਨਾਲ ਯੂਜ਼ ਕਰਦੇ ਨੇ, ਇਨਸੈਂਟਿਵ ਕੀ ਕਹਿੰਦੇ ਆ, ਕਿ ਉਹ ਸਾਨੂੰ ਦੇਣੇ ਪੈਣਗੇ। ਸਾਨੂੰ ਕਹਿਣਾ ਪਊਗਾ, ਸਾਨੂੰ ਬਾਜ਼ਾਰ ਖੜਾ ਕਰਨਾ ਪਊਗਾ। ਤਾਂ ਉਹ ਸਰਕਾਰ ਦੀ ਪਹਿਲ ਕਦਮੀ ਤੋਂ ਬਗੈਰ ਸਰਦਾਰ ਸਾਹਿਬ ਸੰਭਵ ਨਹੀਂ ਹੈ। ਤਾਂ ਉਹ ਲੋਕਲ ਸਰਕਾਰ ਚਾਹੇ ਸੈਂਟਰ ਸਰਕਾਰ, ਉਹ ਰਲ ਮਿਲ ਕੇ ਇੱਕ ਇਸ ਤਰ੍ਹਾਂ ਦਾ ਢਾਂਚਾ ਖੜਾ ਕਰ ਸਕਦੀਆਂ ਕਿ ਜਿਹਦੇ ਵਿੱਚ ਰਹਿਤਾਂ ਹੋਣ ਔਰ ਲੋਕ ਜਿਹੜੇ ਆ ਉਹ ਆਪਣੇ ਪੱਧਰ ਤੇ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗਰੰਟੀ ਮੰਨ ਕੇ ਚੱਲਣ ਕਿ ਅਸੀਂ ਬੀਜਾਂਗੇ ਤਦ ਸਾਨੂੰ ਮੁਨਾਫਾ ਵੀ ਹੋਊਗਾ ਔਰ ਸਾਡੀ ਖੱਜਲ ਖੁਆਰਤਾ ਵੀ ਘੱਟ ਜਾਏਗੀ। ਕਿਉਂਕਿ ਮਾਰਕੀਟਿੰਗ ਦੀ ਇੱਕ ਬਹੁਤ ਵੱਡੀ ਸਮੱਸਿਆ ਬੀਜਣ ਦੀ ਨਹੀਂ ਹੈ, ਸਮੱਸਿਆ ਮਾਰਕੀਟਿੰਗ ਔਰ ਸਮੱਸਿਆ ਰੇਟ ਦੀ ਆ। ਤਾਂ ਦੋਵੇਂ ਚੀਜ਼ਾਂ ਇਸੇ ਕਰਕੇ ਐਮਐਸਪੀ ਨਾਲ ਆ ਕੇ ਜੁੜ ਜਾਂਦੀਆਂ, ਕਿਉਂਕਿ ਉੱਥੇ ਮਾਰਕੀਟਿੰਗ ਦੀ ਵੀ ਪ੍ਰੋਬਲਮ ਖਤਮ ਹੋ ਗਈ, ਉੱਥੇ ਐਮਐਸਪੀ ਦਾ ਰੌਲਾ ਵੀ ਖਤਮ ਹੋ ਗਿਆ। ਜੀ ਜੀ ਬਿਲਕੁਲ। ਹੁਣ ਹੀ ਆਪਾਂ ਦੇਖਦੇ ਹਾਂ ਮਿੰਟੂ ਜੀ ਵੀ ਕਿਤੇ ਥੋੜ੍ਹੀਆਂ ਹੋਰ ਫਸਲਾਂ ਵੀ ਜਿਹੜੀਆਂ ਜਦੋਂ ਉਗਾਉਂਦੇ ਆ, ਜਦੋਂ ਉਹਨਾਂ ਨੂੰ ਭਾਅ ਨਹੀਂ ਮਿਲਦਾ ਤਾਂ ਫਿਰ ਵਿਚਾਰੇ ਰੁੱਲ ਜਾਂਦੇ ਆ। ਫਿਰ ਕਿਸੇ ਪਾਸਿਓਂ ਤਾਂ ਕੋਈ ਉਹਨਾਂ ਨੂੰ ਸੁਰੱਖਿਆ ਹੋਣੀ ਚਾਹੀਦੀ ਹੈ ਜੀ। ਬੰਦਾ ਜੋ ਚੱਲ ਰਿਹਾ ਉਹ ਤੋਂ ਵੱਖ ਹੋ ਕੇ ਵੀ ਕਰੇ, ਅਗਲੇ ਨੂੰ ਇਹ ਤਾਂ ਹੋਵੇ ਵੀ ਮੈਂ ਜੋ ਕੁਛ ਕੀਤਾ ਵੀ ਉਸ ਦਾ ਕੁਛ ਨਾ ਕੁਛ ਉਹਨਾਂ ਨੂੰ ਬਣ ਜਾਊਗਾ ਬਾਅਦ 'ਚ, ਨਹੀਂ ਤਾਂ ਫਿਰ ਫਰਿਆਦੀ ਬਣ ਕੇ ਹਰ ਪਾਸੇ ਤੁਰੇ ਫਿਰਨਾ ਤੇ ਫਿਰ ਉਹਦਾ ਮਤਲਬ ਵੀ ਕੀ ਜਿਹੜਾ ਉਹ ਬਣੂਗਾ। ਸੋ ਇਹ ਇੱਥੇ ਨਹੀਂ ਨਾ ਸੀਮਤ ਵੀ ਸਿਰਫ ਆਪਾਂ ਆਪਣਾ ਖਾ ਲਿਆ ਤੇ ਆਪਣਾ ਗਾ ਲਿਆ ਤੇ ਉਨੇ ਕੁ ਦੇ ਨਾਲ ਸਰ ਜਾਣਾ, ਪਰ ਕੋਈ ਹੋਰ ਰੋਜੀ ਰੋਟੀ ਵੀ ਤਾਂ ਚਾਹੀਦਾ ਹੈ ਨਾ, ਵੀ ਕੰਮਕਾਰ ਕਿਤੇ ਨਾ ਪਾਸਿਓਂ ਤਾਂ ਪੈਸੇ ਜਿਹੜੇ ਆ ਉਹ ਕਮਾਉਣੇ ਵੀ ਪੈਣੇ ਆ। ਤੇ ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਹੋ, ਨੰਬਰ 408 272 5200। ਆਪਣੇ ਅਗਲੇ ਮਿੰਟੂ ਜੀ ਕਾਲਰ ਨੇ ਜਗਰੂਪ ਸਿੰਘ ਜੀ। ਹਾਂਜੀ ਮਿੰਟੂ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਇਹ ਹੈਗਾ ਵੀ ਦੇਖੋ ਮਹਾਰਾਜ 'ਚ ਰੈਲੀ ਹੋਈ ਆ ਲੱਖੇ ਸਿਧਾਣੇ ਦੀ, ਉਹਦੇ ਬਾਰੇ ਬਹੁਤ ਸਾਰੀਆਂ ਅਪਡੇਟ ਵੱਖਰੀਆਂ ਜਿਨ੍ਹਾਂ ਦਾ ਬਹੁਤ ਜ਼ਿਆਦਾ ਡਿਫਰੈਂਸ ਆ। ਕੋਈ 5, 7, 10 ਹਜ਼ਾਰ ਹੀ ਕਹਿ ਰਿਹਾ, ਕੋਈ ਲੱਖਾਂ 'ਚ ਕਹਿ ਰਿਹਾ। ਤੇ ਤੁਹਾਡੀ ਰਿਪੋਰਟ ਸ਼ਾਇਦ ਪਹਿਲਾਂ ਦਿੱਤੀ ਜ਼ਰੂਰ ਹੋਊਗੀ ਤੁਸੀਂ ਵੀ ਇਸ ਵਿਸ਼ੇ 'ਤੇ, ਪਰ ਪਲੀਜ਼ ਦੁਬਾਰਾ ਸ਼ੇਅਰ ਕਰੋਗੇ ਵੀ ਕਿੰਨੀ ਕੁ ਗੈਦਰਿੰਗ ਸੀਗੀ ਜੀ ਉੱਥੇ, ਕਿੰਨਾ ਕੁ ਲੋਕਾਂ ਦਾ ਇਕੱਠ ਸੀ?
ਨਹੀਂ ਭਾਜੀ, ਮੈਂ ਤਾਂ ਉੱਥੇ ਗਿਆ ਹੀ ਨਹੀਂ ਆ। ਔਰ ਦੂਜੀ ਗੱਲ ਹੈ, ਮੈਂ ਕਦੇ ਵੀ ਆ ਪੁੱਛ ਲਓ ਰਾਜਕਰਨਵੀਰ ਹੋਰਾਂ ਨੂੰ ਕਿ ਇੰਨੇ ਸਾਲ ਹੋ ਗਏ ਆ, ਇੱਕ ਤਾਂ ਮੈਂ ਪ੍ਰੈਡਿਕਸ਼ਨ ਤੋਂ ਬਚਦਾ ਹੁੰਦਾ, ਗਰੇਜ਼ ਕਰਦਾ ਹੁੰਦਾ ਕਿ ਕਿਹੜੀ ਪਾਰਟੀ ਜਿੱਤੂਗੀ। ਤਾਂ ਇੱਕ ਚੀਜ਼ ਇਹ ਹੁੰਦੀ ਹੈ ਕਿ ਮੈਂ ਗੈਦਰਿੰਗ ਬਾਰੇ ਕਦੇ ਵੀ ਅੰਦਾਜ਼ਾ ਨਹੀਂ ਲਾ ਸਕਦਾ ਹੁੰਦਾ ਕਿ ਮੈਂ ਦੂਰ ਬੈਠਾ, ਕਿਉਂਕਿ ਕੈਮਰੇ 'ਚ ਜੋ ਦਿਖ ਰਿਹਾ ਇਕੱਠ ਹੋ ਸਕਦਾ ਸੜਕਾਂ 'ਤੇ ਉਹਦੇ ਤੋਂ ਤਿੱਗਣਾ ਤੁਰਦਾ ਫਿਰਦਾ ਹੋਵੇ, ਤਾਂ ਲੋਕ ਤਾਂ ਉਹ ਵੀ ਆਏ ਹੁੰਦੇ ਆ। ਸੋ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦਾ, ਮਾਫ਼ ਕਰਨਾ। ਤੁਹਾਨੂੰ ਉੱਥੇ ਜਿਹੜੇ ਮਹਿਰਾਜ ਦੇ ਨੇੜੇ ਤੇੜੇ ਦੇ ਲੋਕ ਆ, ਤੁਹਾਡਾ ਕੋਈ ਰਿਲੇਟਿਵ ਹੈ ਜਾਂ ਕੋਈ ਨਜ਼ਦੀਕ ਦਾ ਕੋਈ ਬੰਦਾ, ਉਹ ਹੀ ਦੱਸ ਸਕਦਾ। ਹਾਂ, ਬਾਕੀ ਇਹ ਆ ਕਿ ਗਿਣਤੀ ਤਾਂ ਬਹੁਤ ਸੀਗੀ, ਜਿਹੜੀ 5,000 ਵਾਲੀ ਤਾਂ ਗਿਣਤੀ ਨਹੀਂ ਹੈ, ਉਹ ਤੋਂ ਤਾਂ ਜ਼ਿਆਦਾ ਹੀ ਲੱਗਦੀ ਹੈ ਗਿਣਤੀ ਜਿੰਨੀ ਕੁ ਉਦਣ ਕੈਮਰਿਆਂ ਦੇ ਵਿੱਚ ਦਿਖ ਰਹੀ ਸੀਗੀ। ਐਗਜ਼ੈਕਟ ਕਿੰਨੀ ਆ ਮਾਫ਼ ਕਰਨਾ ਮੈਂ ਦੱਸਦੇ ਜੇ ਕਹਿ ਲਈਏ ਤਾਂ ਪੋਜੀਸ਼ਨ ਦੇ ਵਿੱਚ ਨਹੀਂ, ਉਹ ਤੁਹਾਨੂੰ ਲੋਕਲ ਬੰਦਾ ਹੀ ਕੋਈ ਜਿਹੜਾ ਨਿਊਟਰਲ ਸੋਚ ਵਾਲਾ ਉਹ ਦੱਸ ਸਕਦਾ। ਬਾਕੀ ਗੈਦਰਿੰਗ ਦਾ ਤਾਂ ਦੇਖੋ, ਜੇ ਇਸ ਤਰ੍ਹਾਂ ਹੁੰਦਾ ਕਿ ਉਹ ਰੈਲੀ ਜਿਹੜੀ ਆ ਉਹ ਘੱਟ ਗੈਦਰਿੰਗ ਹੁੰਦੀ ਉੱਥੇ, ਜਾਂ ਕਹਿ ਲਓ ਕਿ ਜੋ ਕਿਆਫਾ ਲਾਇਆ ਗਿਆ ਸੀ, ਅੰਦਾਜ਼ਾ ਲਾਇਆ ਗਿਆ ਸੀ, ਉਹਦੇ ਤੋਂ ਇਕੱਠ ਥੱਲੇ ਰਹਿ ਜਾਂਦਾ, ਤੇ ਉੱਥੇ ਤਾਂ ਲੱਖੇ ਦਾ ਵਿਰੋਧੀ ਮੀਡੀਆ ਸਵੇਰ ਦਾ ਹੀ ਬੈਠਾ ਸੀਗਾ। ਉਹਨਾਂ ਤੇ ਡੌਂਡੀ ਐਸੀ ਪਿੱਟਣੀ ਸੀਗੀ ਕਿ ਗੱਲਾਂ ਹੀ ਛੱਡ ਦਿਓ। ਪਰ ਵੈਸੇ ਵੀ ਮੇਰੇ ਖਿਆਲ ਦੇ ਨਾਲ ਜਿਹੜੇ ਸਾਂਝੇ ਕਿਸਾਨ ਮੋਰਚੇ ਵਾਲੇ ਆ, ਹੁਣ ਤੇ ਉਹ ਵੀ ਸੌਫਟ ਕਾਰਨਰ ਰੱਖਦੇ ਆ ਲੱਖੇ ਪ੍ਰਤੀ, ਉਹਨਾਂ ਦੇ ਵੀ ਬਿਆਨ ਆਏ ਆ। ਇਕੱਠਾਂ ਕੁੱਠਾਂ ਵਾਲੀ ਗਿਣਤੀ 'ਚ ਜਿੰਨਾ ਵੀ ਉਲਝੋਗੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਚੀਜ਼। ਉਹ ਵੀ ਮੰਨਦੇ ਆ ਕਿ ਬਹੁਤ ਭਰਪੂਰ ਰੈਲੀ ਕੀਤੀ ਹੈ ਉਹਨਾਂ ਨੇ। ਜੀ ਧੰਨਵਾਦ ਜੀ। ਬਿਲਕੁਲ, ਆਈ ਥਿੰਕ ਰੈਲੀ ਵਾਲਾ ਥੋੜ੍ਹਾ ਜਿਹਾ ਸਿਸਟਮ ਹੁਣ ਡਾਊਨ ਹੋਇਆ ਹੈ ਕਿ ਨਹੀਂ, ਕਿ ਅਜੇ ਵੀ ਹੋਣੀ ਆ, ਅਜੇ ਹੋਰ ਕੋਈ ਹੈ ਆਸਾਰ? ਨਹੀਂ, ਹਾਂਜੀ ਦੇਖੋ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਹੁਣ ਤੇ ਸੰਭਲਿਆ ਹੀ ਆ ਕੰਮ, ਕਿਉਂਕਿ ਲੱਖਾ ਉਸ ਤੋਂ ਬਾਅਦ ਲਾਈਵ ਨਹੀਂ ਹੋਇਆ, ਲੱਖਾ ਉਸ ਤੋਂ ਬਾਅਦ ਅੰਦੋਲਨ ਦੇ ਵਿੱਚ ਵੀ ਨਹੀਂ ਪਹੁੰਚਿਆ, ਰੂਪੋਸ਼ੀ ਆ। ਦੂਜੇ ਪਾਸੇ ਕਿਉਂਕਿ ਕੰਮ ਚੱਲ ਪਿਆ ਇਲੈਕਸ਼ਨਾਂ ਦਾ, ਟਕੈਤ ਹੋ ਰਹੀ, ਦੂਸਰੇ ਪਾਸੇ ਜਾਣ ਲਈ ਕਾਲੇ ਆ, ਹੁਣ ਮੱਧ ਪ੍ਰਦੇਸ਼ ਤੱਕ ਚਲੇ ਗਏ ਆ, ਮਹਾਰਾਸ਼ਟਰ ਤੱਕ ਹੀ ਜਾਣਾ, ਹੋਰ ਪ੍ਰੋਗਰਾਮ ਲਿਖੇ ਗਏ, ਜਿਵੇਂ 6 ਦਾ ਕੱਲ੍ਹ ਨੂੰ ਮੇਰੇ ਖਿਆਲ ਦੇ ਨਾਲ ਰੋਡ ਜਾਮ ਵਾਲਾ ਆ ਗਿਆ, ਫਿਰ ਗਾਂ ਬੀਬੀਆਂ ਦਾ ਦਿਨ ਆ ਜਾਣਾ, ਫਿਰ ਗਾਂ ਟ੍ਰੇਡ ਯੂਨੀਅਨਾਂ ਦੇ ਨਾਲ ਜਿਹੜਾ ਇਹਨਾਂ ਨੇ ਕਾਲ ਦਿੱਤਾ 15 ਵਾਲਾ ਉਹ ਆ ਜਾਣਾ। ਸੋ ਇਸ ਕਰਕੇ ਹੁਣ ਇੱਥੇ ਪੰਜਾਬ ਦੇ ਵਿੱਚ ਮਹਾਂ ਪੰਚਾਇਤਾਂ ਜਾਂ ਪੰਚਾਇਤਾਂ ਇੱਦਾਂ ਦੀਆਂ ਛੋਟੀਆਂ ਹੋ ਰਹੀਆਂ ਨੇ। ਜਿੱਦਾਂ ਲਾ ਲਓ ਕਿ ਹੁਣ ਗਾਂ ਇੱਕ ਜਗ੍ਹਾ ਰਾਮ ਤੀਰਥ 'ਚ ਰੱਖੀ ਹੋਈ ਹੈ, ਜਾਂ ਹੋਰ ਇਸ ਤਰ੍ਹਾਂ ਲੋਕਲ ਲੈਵਲ 'ਤੇ ਛੋਟੀਆਂ ਜ਼ਰੂਰ ਸਭਾਵਾਂ ਹੋ ਰਹੀਆਂ ਨੇ। ਛੋਟੀਆਂ ਤਾਂ ਭਾਵੇਂ ਇਹ ਨਹੀਂ ਹੈ ਕਿ ਉੱਥੇ ਕੱਟ ਫੇਰ ਜਿਵੇਂ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਉੱਥੇ 5 ਬੰਦੇ ਹੋਣਗੇ, 7 ਬੰਦੇ ਹੋਣਗੇ, ਮਤਲਬ ਕਿ ਇੱਥਾਂ ਜਿਹੜੇ ਲੋਕ ਆ ਚਾਹੇ ਉਹ ਵੱਡੇ ਲੀਡਰ ਨਹੀਂ ਹੈ, ਨੌਜਵਾਨ ਹੀ ਹੈ, ਮੰਨ ਲਓ ਕਿ 10 20 ਨੌਜਵਾਨ ਅੱਗੇ ਲੱਗ ਗਏ, ਉਹਨਾਂ ਨੇ ਇਕੱਠ ਰੱਖ ਲਿਆ ਕਿ ਲਾਮਬੰਦੀ ਵਾਸਤੇ ਇਕੱਠ ਰੱਖੀਏ ਜਾਂ ਵਿਚਾਰ ਚਰਚਾ ਵਾਸਤੇ ਇਕੱਠ ਰੱਖੀਏ। ਸੋ ਇਸ ਤਰ੍ਹਾਂ ਹੇਠਲੇ ਪੱਧਰ ਤੇ ਕੰਮ ਜ਼ਰੂਰ ਹੋ ਰਿਹਾ, ਪਰ ਵੱਡੀਆਂ ਮਹਾਂ ਪੰਚਾਇਤਾਂ ਜਾਂ ਕਹਿ ਲਓ ਕਿਸਾਨ ਰੈਲੀਆਂ ਹਾਲ ਦੀ ਘੜੀ ਉਹਨਾਂ ਤੇ ਬ੍ਰੇਕ ਹੋਇਆ। ਜੀ ਬਿਲਕੁਲ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ। ਅਤੇ ਜਿਹੜੇ ਹੁਣ ਬੰਗਾਲ ਦੇ ਵਿੱਚ ਮਿੰਟੂ ਜੀ ਗਏ ਹੋਏ ਨੇ ਉੱਥੇ, ਅਤੇ ਕਿੱਦਾਂ ਦਾ ਹੁੰਗਾਰਾ ਜਿਹੜਾ ਇਸ ਟਾਈਮ ਜਿਹੜੇ ਕਿਸਾਨਾਂ ਦੇ ਜਿਹੜੇ ਗਏ ਹੋਏ ਨੇ ਲੀਡਰ ਉਹਨਾਂ ਨੂੰ ਉੱਥੇ ਮਿਲ ਰਿਹਾ ਆ? ਭਾਜਪਾ ਨੂੰ ਕੁਛ ਐਕਚੁਅਲ 'ਚ ਇਸ ਚੀਜ਼ ਤੋਂ ਖਤਰਾ ਹੋਊਗਾ ਕਿ ਨਹੀਂ? ਦੇਖੋ, ਭਾਜਪਾ ਨੂੰ ਤਾਂ ਖਤਰਾ ਹੈ ਹੀ ਹੈ, ਕਿਸਾਨਾਂ ਤੋਂ ਤਾਂ ਖਤਰਾ ਹੈ ਹੀ ਹੈ। ਤਾਂ ਦੇਖੋ ਮੰਨ ਕੇ ਚੱਲੋ ਕਿ ਉਹਨਾਂ ਨੂੰ ਹਰੇਕ ਥਾਂ ਤੇ ਖਤਰਾ ਜਿਹੜਾ ਉਹ ਰਹੇਗਾ ਹੀ ਰਹੇਗਾ। ਪਰ ਦੂਜੇ ਪਾਸੇ ਜੇ ਤੁਸੀਂ ਗੱਲ ਦੇਖੋਗੇ ਕਿ ਬੰਗਾਲ ਦੇ ਵਿੱਚ ਇਹਨਾਂ ਨੂੰ ਰਿਸਪੌਂਸ ਕਿੱਦਾਂ ਦਾ ਮਿਲਿਆ, ਤਾਂ ਉੱਥੇ ਰਜਿੰਦਰਦੀਪ ਸਿੰਘ ਵਾਲਾ ਨੇ ਇੱਕ ਹੀ ਹਾਲੇ ਸੰਬੋਧਨ ਕੀਤਾ, ਤਾਂ ਉੱਥੇ ਤਾਂ ਵਾਹਵਾ ਇਕੱਠ ਨਜ਼ਰ ਆ ਰਿਹਾ ਸੀਗਾ। ਬਾਕੀ ਉਸ ਗੱਲ ਦਾ ਕੀ ਅਸਰ ਹੁੰਦਾ ਹੇਠਲੇ ਪੱਧਰ ਤੇ, ਉਹ ਆਪਾਂ ਨੂੰ ਥੋੜ੍ਹੇ ਦਿਨ ਵੇਟ ਕਰਨਾ ਪਵੇਗਾ, ਕਿਉਂਕਿ ਜਿਵੇਂ ਉੱਥੇ ਕਵਰੇਜ ਵਧੇਗੀ, ਕਿਉਂਕਿ ਬੰਗਾਲ ਦੇ ਵਿੱਚ ਆਪਣੇ ਤਾਂ ਸੋਰਸਸ ਨਹੀਂ ਹੈਗੇ, ਤਾਂ ਜਿਵੇਂ ਉੱਥੇ ਹੇਠਲੇ ਪੱਧਰ ਤੇ ਜਾ ਕੇ ਰਿਪੋਰਟਰ ਜਿਹੜੇ ਕਿ ਨਿਊਟਰਲ ਰਿਪੋਰਟਰ ਨੇ, ਆਜ਼ਾਦ ਮੀਡੀਆ ਨਾਲ ਜੁੜੇ ਨੇ, ਜਿੱਦਾਂ 1-2 ਮੀਡੀਆ ਗਈਆਂ ਚੱਲੀਆਂ ਨੇ ਉੱਥੇ ਜਿਹੜੀਆਂ ਆਜ਼ਾਦ ਪੱਤਰਕਾਰਤਾ ਦੇ ਨਾਲ ਜੁੜੀਆਂ। ਇਹ ਵੀ ਅੱਜ ਕੱਲ੍ਹ ਦੁਖਾਂਤ ਹੀ ਹੈ ਕਿ ਦੱਸਣਾ ਪੈਂਦਾ ਕਿ ਆਜ਼ਾਦ ਪੱਤਰਕਾਰਤਾ ਜਿਹੜੀ ਅਲੱਗ ਆ, ਇਸ ਦੇਸ਼ ਦੇ ਵਿੱਚ ਮੀਡੀਆ ਅੱਡ ਹੋ ਗਿਆ, ਪੱਤਰਕਾਰਤਾ ਅੱਡ ਹੋ ਗਈ ਆ। ਤਾਂ ਉਹ ਹਿੱਸਾ ਜਦ ਜਾਏਗਾ, ਹੇਠਲੇ ਪੱਧਰ ਤੇ ਲੋਕਾਂ ਨਾਲ ਗੱਲਬਾਤ ਕਰੇਗਾ, ਜਦੋਂ ਜਾ ਕੇ ਲੋਕਾਂ ਤੋਂ ਦਿਲ ਦੀ ਗੱਲ ਪੁੱਛੇਗਾ, ਹਵਾ ਦਾ ਰੁਖ ਆ ਜਿਹੜਾ ਉਹ ਮਾਪੇਗਾ, ਤਦ ਪਤਾ ਲੱਗੇਗਾ ਆਪਾਂ ਨੂੰ ਕਿ ਇਹਨਾਂ ਚੀਜ਼ਾਂ ਦਾ ਕੀ ਅਸਰ ਪੈਂਦਾ। ਜਿਵੇਂ ਅੱਜ ਹੁਣ ਦੇਖੋ ਬੰਗਾਲ ਦੇ ਵਿੱਚ ਕੈਂਡੀਡੇਟ ਐਲਾਨੇ ਨੇ ਤ੍ਰਿਣਮੂਲ ਕਾਂਗਰਸ ਨੇ, ਉਹਦੇ ਵਿੱਚ ਉਹਨਾਂ ਨੇ ਬੜਾ ਇੱਕ ਤਾਲਮੇਲ ਬਿਠਾਇਆ,
ਮੁਸਲਮਾਨਾਂ ਨੂੰ ਬਹੁਤ ਸਾਰੀਆਂ ਸੀਟਾਂ ਦਿੱਤੀਆਂ, ਫਿਰ ਜਿਹੜੇ SC ਹੁੰਦੇ ਆ ਇਹਨਾਂ ਨੂੰ, ST ਵਾਲਿਆਂ ਨੂੰ ਅਲੱਗ-ਅਲੱਗ ਕੋਟੇ ਦੇ ਤਹਿਤ ਦਿੱਤੀਆਂ, ਤਾਂ ਕਿ ਪੂਰੇ ਜਾਤੀ ਸਮੀਕਰਨ, ਵੈਸੇ ਬੰਗਾਲ ਦਾ ਇਹ ਰੰਗ ਨਹੀਂ ਹੈਗਾ, ਬੰਗਾਲ ਦਾ ਇਹ ਰੰਗ ਨਹੀਂ ਹੈਗਾ, ਉੱਥੇ ਜਾਤੀਗਤ ਰਾਜਨੀਤੀ ਜਿਹੜੀ ਆ, ਜਾਤ ਆਧਾਰਿਤ ਰਾਜਨੀਤੀ ਬਹੁਤ ਘੱਟ ਹੋਈ ਆ, ਪਰ ਇਸ ਵਾਰੀ ਉਹ ਰੰਗ ਚੜ੍ਹਦਾ ਨਜ਼ਰ ਆ ਰਿਹਾ ਪੂਰਾ। ਕਹਿ ਸਕਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੀ ਇੱਕ ਮਾਰਾਮਾਰ ਚੱਲ ਰਹੀ ਹੈ ਉੱਥੇ, ਤਾਂ ਇਹ ਮਾਮਲਾ ਵੀ ਕਿਤੇ ਨਾ ਕਿਤੇ ਜਿਹੜਾ ਉੱਥੇ ਭਖੇਗਾ ਜ਼ਰੂਰ, ਇਹ ਵੀ ਪ੍ਰਭਾਵਿਤ ਕਰੇਗਾ ਸਮੀਕਰਨ। ਸੋ ਆਪਾਂ ਇਹ ਵੀ ਮਿੰਟੂ ਜੀ ਕੀ ਕਹਿ ਸਕਦੇ ਹਾਂ ਵੀ ਜਿਹੜਾ ਇੱਕ ਟਾਈਮ ਦੇ ਉੱਤੇ ਕਾਮਰੇਡੀ ਗੜ੍ਹ ਸੀਗਾ, ਉੱਥੇ ਹੁਣ ਧਰਮ ਜਾਂ ਜਾਤ ਪਾਤ ਉਸ ਨੇ ਉੱਥੇ ਦੇ ਸਮਾਜ ਦੇ ਵਿੱਚ ਪੈਰ ਜਮਾ ਲਏ? ਨਹੀਂ ਦੇਖੋ, ਕਾਮਰੇਡ ਤਾਂ ਬਹੁਤ ਪਹਿਲਾਂ ਹੀ ਡਾਊਨ ਚਲੇ ਗਏ ਆ। ਜੋਤੀ ਬਾਸੂ ਦੇ ਕੋਲ ਇੱਕ ਮੌਕਾ ਸੀਗਾ, ਕਾਮਰੇਡਾਂ ਨੇ ਵੀ ਗਲਤੀਆਂ ਜਿਹੜੀਆਂ ਨਾ ਇਤਿਹਾਸਕ ਹੀ ਕੀਤੀਆਂ। ਜੋਤੀ ਬਾਸੂ ਪ੍ਰਾਈਮ ਮਿਨਿਸਟਰ ਬਣਦਾ ਸੀਗਾ ਤੇ ਇਹਨਾਂ ਨੇ ਬੰਗਾਲ ਛੱਡਣ ਦੇ ਮਾਰਿਆ ਕਿ ਬੰਗਾਲ 'ਚ ਮੁੱਖ ਮੰਤਰੀ ਕਿਹੜਾ ਬਣਾਵਾਂਗੇ, ਤਾਂ ਉੱਥੇ ਮੌਕਾ ਜਿਹੜਾ ਉਹ ਫਸਾ ਦਿੱਤਾ ਸੀਗਾ। ਤਾਂ ਹੁਣ ਉਸ ਤੋਂ ਬਾਅਦ ਦੇਖੋ ਲੰਮਾ ਸਮਾਂ ਰਾਜ ਕੀਤਾ ਇਹਨਾਂ ਨੇ। ਇੱਕ ਮੌਕਾ ਏਦਾਂ ਦਾ ਹੁੰਦਾ, ਮਾਨਕ ਸਰਕਾਰ ਨੂੰ ਵੀ ਜਾਣਾ ਪਿਆ 25 ਸਾਲਾਂ ਬਾਅਦ ਤ੍ਰਿਪੁਰਾ ਦੇ ਵਿੱਚ। ਮਾਨਕ ਸਰਕਾਰ ਵਰਗਾ ਇਮਾਨਦਾਰ ਬੰਦਾ ਨਹੀਂ ਲੱਭ ਸਕਦਾ ਪੂਰੀ ਦੁਨੀਆ ਦੀ ਪੋਲਿਟਿਕਸ ਦੇ ਵਿੱਚ, ਤਾਂ 25 ਸਾਲਾਂ ਬਾਅਦ ਉਹਨੂੰ ਵੀ ਰੁਖਸਤ ਹੋਣਾ ਪਿਆ। ਤਾਂ ਇਸੇ ਤਰ੍ਹਾਂ ਖੱਬਿਆਂ ਦੀ ਰਾਜਨੀਤੀ ਦੇ ਵਿੱਚ ਵੀ ਬਹੁਤ ਕੁਛ ਐਸਾ ਲੱਭ ਜਾਏਗਾ ਤੁਹਾਨੂੰ। ਤਾਂ ਜਦੋਂ ਇਸ ਤਰ੍ਹਾਂ ਦੀ ਇੱਕ ਵਿਚਾਰਧਾਰਾ ਫਿਰ ਇੱਕ ਮੌਕੇ ਤੇ ਜਿੱਦਾਂ ਕਹਿ ਲਓ ਕਿ ਸ਼ਿਕਾਰ ਹੋ ਜਾਂਦੀ ਹੈ ਖੜੋਤ ਦਾ, ਤਾਂ ਲੋਕ ਅੱਕ ਜਾਂਦੇ ਆ ਕਿ ਭਾਈ ਇਕੱਲੀ ਵਿਚਾਰਧਾਰਾ ਨਾਲ ਰੋਟੀ ਨਹੀਂ ਚੱਲਦੀ। ਤਾਂ ਇੱਕ ਸਮਾਂ ਇੱਦਾਂ ਦਾ ਵੀ ਆਏਗਾ ਜਦ ਲੋਕ ਧਰਮ ਮਜ਼ਹਬ ਤੋਂ ਪਹਿਲਾਂ ਰੋਟੀ ਦਾ ਸੋਚਣਗੇ। ਇਹ ਵੀ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਇਹ ਵੀ ਦੇਖਣਾ ਹੋਏਗਾ। ਤਾਂ ਉੱਥੋਂ ਲੋਕ ਜਿਹੜੇ ਅੱਕ ਕੇ ਉੱਡ ਕੇ ਇਸ ਪਾਸੇ ਆਏ। ਤਾਂ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਤੁਸੀਂ ਦੇਖੋਗੇ ਜੇ ਉਹਨਾਂ ਦੇ ਕਾਨਵੇਂ ਜਿਹੜੇ ਉਹਨਾਂ ਦੀ ਪੋਲਿਟਿਕਸ ਕਰਨ ਵਾਲੇ, ਉਹ ਇਸ ਤਰ੍ਹਾਂ ਦੇ ਜਿੱਦਾਂ ਕਹਿ ਲਓ ਕਿ ਆਪਾਂ ਪੰਜਾਬ ਪ੍ਰਸਤ ਸ਼ਬਦ ਇਸਤੇਮਾਲ ਕਰਦੇ ਹਾਂ, ਤਾਂ ਅੱਜ ਕੱਲ੍ਹ ਮਮਤਾ ਬੈਨਰਜੀ ਕਿਹੜੇ ਸ਼ਬਦ ਨਾਲ ਖੇਡ ਰਹੀ ਹੈ, ਉਹ ਇਹੋ ਆ ਅਸਮਿਤਾ, ਬੰਗਾਲ ਦੀ ਯਾਨੀ ਕਹਿ ਲਓ ਕਿ ਇੱਜ਼ਤ। ਤਾਂ ਉਹ ਉਸ ਚੀਜ਼ ਨੂੰ, ਉਸ ਧਾਰਨਾ ਨੂੰ ਲੋਕਾਂ ਦੇ ਮਨਾਂ 'ਚ ਬੂੜਿਆਂ ਕਰਕੇ ਰਾਜਨੀਤੀ ਕਰ ਰਹੀ ਹੈ। ਤੇ ਇੱਧਰ ਦੂਜੇ ਪਾਸੇ ਇੱਧਰ ਤੇ ਤੁਹਾਨੂੰ ਪਤਾ ਹਿੰਦੂ ਗੋਲਬੰਦੀ ਆ, ਜਾਂ ਜਿਹੜੇ ਪਛੜੇ ਵਰਗ ਆ ਉਹਨਾਂ ਨੂੰ ਨਾਲ ਜੋੜਨ ਦੀ ਗੋਲਬੰਦੀ ਆ। ਸੋ ਇਸ ਤਰ੍ਹਾਂ ਉਹ ਇੱਕ ਵਿਚਾਰਧਾਰਾ ਨੇ ਜਿਹੜਾ ਰਾਜ ਕੀਤਾ, ਤਾਂ ਕਿਤੇ ਨਾ ਕਿਤੇ ਉਹਦੀਆਂ ਖਾਮੀਆਂ, ਉਹਦੀਆਂ ਕਮੀਆਂ ਪੇਸ਼ੀਆਂ ਜੋ ਵੀ ਫੇਲੀਅਰਸ ਹੋਣਗੀਆਂ, ਤਾਂ ਉਹਨਾਂ ਨੇ ਕਰਵਟ ਲਈ। ਤਾਂ ਦੂਸਰੇ ਪਾਸੇ ਜਨਤਾ ਦਾ ਇੱਕ ਰੁਝਾਨ ਹੋ ਗਿਆ। ਤਾਂ ਕੋਈ ਮੌਕਾ ਬਣੇਗਾ, ਦੇਖੋ ਰੁਝਾਨ ਫਿਰ ਬਦਲ ਜਾਏਗਾ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।